ठीक केड़ी बरादरी अपनी? गुज्जर। गुज्जर केड़े गुज्जर हो तुसी? चाड़। चाड़ गुज्जर ठीक है। ए पिंड पिंड दा नाम ही चाड़ चाड़ ही है। चाड़ गोथ ते प्याद है जात ते। हां ए जेड़ा तुहाडा घर है या जेड़ा महल्ला वे पिंड दी केड़ी बाई बनदी है? ए दखन दखन पासा बनदा ठीक है। ते ओना दे घर चढ़दे पासे उन्होंने वो उधर ही है चढ़दे दे पार करके चढ़दा पहाड़ ठीक है। हाँ। ਉਹ ਤੁਸੀਂ ਸਾਰੀ ਗੱਲਬਾਤ ਸੁਣੀ ਬਾਬੇ ਬਸੰਤ ਰਾਮ ਦੀ ਹਨਾ ਵਿੱਚ ਦੱਸਦਾ ਵੇ ਉਹਨਾਂ ਦੱਸਿਆ ਕਿ ਸਾਡੇ ਘਰ ਬੋੜ ਸੀ उन्होंने गंगे राम के घर बोड़ ही चक्कर से गंगा से मेला तीन भरा ही हाँ। उन्होंने घर बोड़ ही ਸਹੀ ਹੈ ਸਹੀ। तेरे चाचे का चतर था चाचा मेरा चाचा जी एक आहो की हाल है उसका वो पूरे हो गए है जब बहुत हो गया था ਪੂਰੇ ਹੋ ਗਏ ਨੇ ਫੌਤ ਹੋ ਗਏ चाचा भी पूरा हो गया पिता भी पूरा हो गया गंगा राम भी पूरा हो गया ਫੌਤ ਹੋ ਗਏ ਨੇ ਦੋਵੇਂ तो पता छोटा जरा है ना मेल हाँ जी भी पूरे हो गए ये देखो भाई मुक गया आहो ਇਹ ਕਿੰਨੇ ਭਰਾ ਸਨ? कौन ਗੰਗਾ ਰੇ ਇਹ ਵੀ ਦੱਸੋ ਉਹਨਾਂ तीन ਤਿੰਨ ਭਰਾ ਸਨ ਕੀ ਕੀ ਨਾਂ ਸਨ? बड़े दिन गंगा इसलिए निके दिन चतर ही ਅੱਛਾ निके दिन मेला है हाँ जी हाँ जी ਠੀਕ ਹੈ ਠੀਕ ਹੈ। हाँ जी हाँ जी सुन बिल्कुल ठीक है जी ਹੂੰ ਤੇ ਬਾਬਾ ਇਹ ਇਹਨਾਂ ਦਾ ਘਰ ਕਿਹੜੀ ਬਾਈ ਸੀ ਪਿੰਡੋਂ? वो थी है पहाड़ दी लगी चढ़ते पहाड़ ਪਹਾੜ ਚੜਦੇ ਪਹਾੜਾਂ ਦੇ ਪਾਸੇ ਠੀਕ ਬਾਬਾ ਇਸ ਗਲੀ ਘਰ ਸਾਂਝੇ ਤੁਹਾਡੇ ਠੀਕ ਹੈ ਜੀ। ਫਿਰ ਇੱਕ ਵਾਰ ਦੁਬਾਰਾ ਤੁਹਾਨੂੰ ਦੱਸਦੇ ਹਾਂ ਜਿਹੜਾ ਖੂਹ ਸੀ ਉਹ ਇੱਥੇ ਇਸ ਘਰ ਵਿੱਚ ਸੀ ਤੇ ਬੋੜ ਇਸ ਘਰ ਚ ਹੁੰਦਾ ਸੀ ਇਹ ਤੁਸੀਂ ਦੱਸਿਆ ਇਹ ਉਹ ਪਿੱਛੋਂ ਤੱਕ ਨਾ ਹਾਂ ਇੱਥੇ ਜੀ ਕਰਕੇ ਠੀਕ ਹੈ ਜੀ। ਤੇ ਆ ਗਾਂ ਗਲੀ ਇਹ ਅੱਗੇ ਉਹਦੀ ਬਾਦੀ ਜੇ ਲੌਂਖਾ ਦੀ ਅੱਛਾ ਇਹ ਨਾਲ ਹੀ ਅੱਗੇ ਨਾ ਜਿਹੜਾ ਤੁਹਾਨੂੰ ਮਕਾਨ ਨਜ਼ਰ ਆ ਰਹੇ ਨੇ ਨਾ ਇਹ ਲਵਾਂਖਾ ਪਿੰਡ ਹੈ। जी अस्सलाम वालेकुम जी सत श्री अकाल प्रणाम दोस्तों मैं ਤੁਹਾਡਾ ਬੇਲੀ ਮਿੱਤਰ ਖਾਲਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਮੈਂ ਜੀ ਅੱਜ ਪਹੁੰਚਿਆ ਤਹਿਸੀਲ ਸ਼ਕਰਗੜ੍ਹ ਦਾ ਪਿੰਡ ਚਾੜਾਂ ਲਵਾਂਖਾ ਜਾਂ ਲਵਾਂਖਾ ਚਾੜਾਂ ਤੁਸੀਂ ਕਹਿ ਲਓ। ਦੋਏ ਪਿੰਡਾਂ ਦੇ ਨਾਂ ਇਕੱਠੇ ਬੁਲਾਏ ਜਾਂਦੇ ਤੇ ਦੋਨੋਂ ਪਿੰਡ ਜਿਹੜੇ ਨੇ ਹੈ ਵੀ ਇਹਨਾਂ ਦੀ ਹੁਣ ਇਸ ਵੇਲੇ ਤੁਸੀਂ ਕਹਿ ਲਓ ਕਿ ਗੱਲ ਵੱਖਰੀ ਪੈ ਗਈ ਹੈ। ਬਿਲਕੁਲ ਜੁੜਵਾਂ ਪਿੰਡ ਜੀ। ਤੇ ਰੋਹਿਤ ਵੀਰ ਜੀ ਅੱਜ ਦਾ ਜੋ ਸਾਡਾ ਐਪੀਸੋਡ ਹੈ ਵੀਡੀਓ ਹੈ ਇਹ ਵੀ ਤੁਹਾਡੇ ਨਾਮ ਹੈ। ਤਾਂ ਗਾਂ ਅੱਗੂ ਜੋ ਫੈਮਿਲੀ ਤੁਹਾਡੇ ਪਿੰਡ ਪੰਜੂਪੁਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਬੈਠੀ ਹੈ ਬਾਬਾ ਜੀ ਬਸੰਤ ਰਾਮ ਉਹਨਾਂ ਨੂੰ ਵੀ ਮੈਂ ਡੈਡੀਕੇਟ ਕਰਨਾ ਜੋ 8 ਸਾਲ ਦੀ ਉਮਰ ਦੇ ਵਿੱਚ ਜਦ ਉਹਨਾਂ ਨੇ ਆਪਣਾ ਪਿੰਡ ਛੱਡਿਆ ਤੇ ਉਹਨਾਂ ਨੇ ਆਪਣੇ ਪਿੰਡ ਦੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਸੁਣਾਈਆਂ ਕੀਤੀਆਂ ਵੀ। ਤੇ ਇਹ ਸਾਹਮਣੇ ਜੀ ਗਵਰਨਮੈਂਟ ਗਰਲਜ਼ ਹਾਈ ਸਕੂਲ ਹੈ ਪਿੰਡ ਦਾ ਤੇ ਅਸੀਂ ਜਾਵਾਂਗੇ ਇਸ ਪਿੰਡ ਦੇ ਬਾਰੇ ਤੁਹਾਨੂੰ ਸਾਰੀ ਗੱਲਬਾਤ ਸੁਣਾਵਾਂਗੇ। ਸਾਡੀ ਅੱਜ ਦੀ ਵੀਡੀਓ ਡੈਡੀਕੇਟ ਹੈ ਜੀ ਸਾਡੇ ਛੋਟੇ ਵੀਰ ਹਰਸ਼ ਨੂੰ ਉਹਨਾਂ ਦੇ ਫਾਦਰ ਸਾਹਿਬ ਅਜੇ ਕੁਮਾਰ ਤਾਂ ਗਾਂ ਉਹਨਾਂ ਦੇ ਫਾਦਰ ਸਾਹਿਬ ਬਾਬਾ ਬਸੰਤ ਰਾਮ ਜਿਨ੍ਹਾਂ ਦੀ ਉਸ ਵੇਲੇ ਉਮਰ 8 ਤੋਂ 10 ਸਾਲ ਸੀ ਜਦ ਉਹਨਾਂ ਨੇ ਪਿੰਡ ਚਾੜਾਂ ਤੋਂ ਮੂਵ ਕੀਤਾ। ਇਹ ਸਾਨੂੰ ਸਿੱਧੀ ਸੜਕ ਜੋ ਹੈ ਨਾ ਇਹ ਲੈ ਕੇ ਜਾ ਰਹੀ ਹੈ ਪਿੰਡ ਚਾੜਾਂ ਲਵਾਂਖਾ ਚਾੜਾ ਦੋ ਪਿੰਡ ਨੇ ਜੀ ਬਿਲਕੁਲ ਜੁੜਵੇਂ ਪਿੰਡ ਨਾ ਇਕੱਠੇ ਬੁਲਾਏ ਜਾਂਦੇ ਠੀਕ ਹੈ ਜੀ। ਤਾਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਵਧੀਆ ਲੱਗੇਗੀ। बसंत लाल मेरा नाम बसंत राम ਇਹਦਾ ਨਾਂ ਹੈ। हाँ जी किन्ने भरा ही तुझे ते तीन भरा है पहले पाकिस्तान से और 5 भरा है छो दोनों जन्म ਦਾ ਪਾਕਿਸਤਾਨ ਜਿਹੜੇ ਉਹਨਾਂ ਦਾ ਕੀ ਨਾਮ ਹੈ ਵੱਡੇ ਦਾ ਗਰਦਾਲਾ ਗਰਦਾਰੀ ਲਾਲ हाँ जी ਸਤਰਾਲ ਵਿੱਚ ਵੱਡਾ ਗਰਦਾਲਾ ਛੋਟਾ ਜਿਹੜਾ ਓਮ ਪ੍ਰਕਾਸ਼ ਓਮ ਪ੍ਰਕਾਸ਼ ਉਸ ਤੋਂ ਉਹ ਰਹਿੰਦੇ ਤੇ ਹਾਂ ਤਿੰਨੇ ਤੇ ਤੁਹਾਡੇ ਪਾਪਾ ਜੀ श्री गंगा राम गंगा राम उधर अंदर ਠੀਕ ਹੈ। किन्ने भरा है ਉਹ
ਭਰਾ ਹੀ ਤਿੰਨ ਦੱਸੋ। ਚਤੁਰਨਾਮ ਮੇਲਾ ਚਤਰ ਮੇਲਾ ਗੰਗਾ ਵੱਡਾ ਛੋਟਾ ਮੇਲਾ ਰਾਮ ਜੋ ਤੁਸੀਂ ਨਹੀਂ ਦੇਖਿਆ ਤੁਹਾਡੇ ਦਾਦਾ ਜੀ ਦਾ ਨਾਮ ਬਾਬਾ ਜੀ ਰਾਮ ਜੱਗੂ ਰਾਮ ਉਹ ਕਿੰਨੇ ਭਰਾ ਸੀ ਉਹ ਭਰਾ ਦੋ ਹੀ ਬਹਿ ਜਾਓ। ਦੋ ਭਰਾ ਇੱਕ ਦਾ ਨਾਂ ਉਹਨਾਂ ਦਾ ਜੱਗੂ ਰਾਮ ਸੀ ਤੇ ਦੂਸਰੇ ਦਾ ਛੱਬੀ ਰਾਮ ਇਹ ਕੀ ਕੰਮ ਕਰਦੇ ਸੀ ਉੱਥੇ ਬਾਬਾ ਜਿਹੜਾ ਜੱਗੂ ਰਾਮ ਸੀ ਉਹ ਚੌਕੀਦਾਰ ਕਰਦਾ ਸੀ ਅੱਛਾ ਪਿੰਡ ਦੀ ਚੌਕੀਦਾਰ ਸੀ ਤੇ ਜਿਹੜਾ ਛੋਟਾ ਭਾਈ ਸੀ ਉਹਦਾ ਛੱਬੀ ਉਹ ਦਿਹਾੜੀ ਤੇ ਪੈਦਾ ਕੰਮ ਕਰਦਾ ਉਹਨਾਂ ਦੇ ਛੱਬੀ ਦੇ ਦੋ ਲੜਕੇ ਸੀ ਤੁਹਾਡੇ ਜਿਹੜੇ ਪਾਪਾ ਜੀ ਗੰਗਾ ਰਾਮ ਜੀ ਉਹ ਕੀ ਕੰਮ ਕਰਦੇ ਸੀ ਉਹ ਵੀ ਉੱਦਾਂ ਦਾ ਹੀ ਕੰਮ ਕਰਦੇ ਦਿਹਾੜੀ ਤੇ ਪੈਦਾ ਸੀ ਉਹਦਾ ਚੌੜੀ ਜਿਹੜਾ ਛਿੱਪਾ ਜਿਹੜਾ ਸੀ ਨਾ ਚੌਥੀ ਫਜਲ ਉਹਦਾ ਨਾਲ ਹੀ ਕੰਮ ਉਹਨਾਂ ਕਰਦਾ ਨਾਲ ਹੀ ਕੰਮ ਕਰਦੇ ਉਹਦੇ ਨਾਲ ਹੀ ਕੰਮ ਕਰਦਾ ਜਿਹੜਾ ਚੌਥੀ ਫਜਲਾ ਸੀਗਾ ਉਹ ਆਪਣੇ ਤੁਹਾਡੇ ਬਾਬਾ ਜੀ ਦਾ ਦੋਸਤ ਸੀ ਜਗੋ ਰਾਮ ਦਾ ਜਿਹੜਾ ਆਪਾਂ ਚੌੜੀ ਫਜਲਾ ਸੀ ਉਹ ਬੜਾ ਸੌਖਾ ਬੰਦਾ ਬੜਾ ਬਹੁਤ ਮਸ਼ਹੂਰ ਬੰਦਾ ਸੀ। 9 ਬੰਦੇ 9 ਮੁੰਡੇ ਹੀ ਫੜੀਏ ਹਾਂ ਜਗੋ ਰਾਮ ਜੀ ਦਾ ਜੱਗੂ ਰਾਮ ਜੀ ਦਾ ਉੱਧਰ ਹੀ ਰਹਿੰਦੇ ਸੀ ਉੱਧਰ ਹੀ ਉਹਨਾਂ ਦੀ ਪੜਾਈ ਪੂਰੀ ਕਰਦੀ ਉਹ ਅਜੇ ਤੁਸੀਂ ਸੁਣੋ ਫਿਰ ਕਰਨੇ ਆ ਗੱਲਾਂ। ਸ਼ੇਰ ਸਿੰਘ ਨਹੀਂ ਉਹ ਤਾਂ ਸ਼ੇਰ ਹੀ ਨਾ ਸ਼ੇਰ ਮੁਸਲਮਾਨ ਸ਼ੇਰ ਤੇ ਆ ਚਲੋ ਇੱਕ ਪੁੱਤਰ ਦਾ ਨਾਂ ਸ਼ੇਰੂ। ਸ਼ੇਰ ਸ਼ੇਰ। ਸਾਡਾ ਪਾਪਾ ਹੀ ਉਹਨਾਂ ਦੇ ਮਿੱਤਰ ਉਹਨਾਂ ਦੇ ਅੱਗੇ ਯਾਰ ਉਹ ਭਰਾ ਅੱਗੇ ਉਹ ਕਿੰਨੇ ਸੀ ਉਹਨਾਂ ਦੇ ਭਰਾ ਨੇ ਕਿਹਾ ਕਿ ਇੱਕ ਦੋ ਨਾਂ ਇੱਕ ਤੇ ਇੱਕ ਦਾ ਨਾਮ ਸਦੀਕ ਸੀ ਸਦੀਕ ਅੱਛਾ ਤੇ ਇੱਕ ਦਾ ਨਾਂ ਉਹਦੇ 8 ਭਰਾ ਹੀ ਪਰ ਮੈਨੂੰ ਯਾਦ ਨਹੀਂ ਹੁੰਦੇ 8 ਭਰਾ। ਛੋਟੀ ਜਿਹੀ ਤੇ 7 ਸਾਲ ਦਾ ਜਿਹੜੇ ਤੁਹਾਡੇ ਲਾਗੇ ਛਾਗੇ ਘਰ ਸਨ ਉਹ ਕਿਹੜੀ ਬਰਾਦਰੀ ਦੇ ਸਾਡੇ ਲਾਗੇ ਜਿਹੜੇ ਘਰ ਜਾ ਆ ਉੱਤੇ 4-5 ਘਰ ਸਾਡੇ ਆਪਣੇ ਬਰਾਦਰੀ ਦੇ ਘਰ ਤੇ ਥੋੜੇ ਜਿਹੇ 2-3 ਘਰ ਛੱਡ ਕੇ ਤੇ 2 ਘਰ ਚ ਹੀ ਰਹਿੰਦੇ ਉਹਨਾਂ ਦੇ ਨਾਮ ਕੀ ਨਾ ਇੱਕ ਦਾ ਮੂੜੀ ਮੂੜਾ ਇੱਕ ਦਾ ਨਾਂ ਹੀ ਚਲੋ ਜੇ ਨਹੀਂ ਯਾਦ ਕੋਈ ਗੱਲ ਭੁੱਲ ਜਾਂਦਾ ਉਮਰ ਦੇ ਨਾਲ ਪੁਰਾਣੀ ਗੱਲਾਂ। ਚਲੋ ਉਹਦਾ ਨਾਂ ਛੱਡੋ ਤੁਸੀਂ ਉਹਨੇ ਹੋਰ ਬਰਾਦਰੀ ਕਿਹੜੀ ਸੀ ਹੋਰ ਬਰਾਦਰੀ ਸਾਡੇ ਉਸ ਪਿੰਡ ਦੇ ਵਿੱਚ ਮੇਘ ਬਰਾਦਰੀ 7-8 ਘਰ ਆਪਣੀ ਬਰਾਦਰੀ ਸਾਡੇ ਦੀ ਉਹਦੇ ਕੀ ਨਾਂ ਸੀ ਆਪਣੀ ਜਿਹੜੀ ਬਰਾਦਰੀ ਆਪਣੀ ਬਰਾਦਰੀ ਉਹਦੇ ਨਾਲ ਹੀ ਸਾਡੇ ਨਾਲ ਘਰ ਗੋਲ ਘਰ ਸੀ ਉਹਦਾ ਨਾਂ ਇੱਕ ਦਾ ਨਾਂ ਮਹਿੰਗਾ ਇੱਕ ਦਾ ਨਾਂ ਭੋਲਾ ਮਹਿੰਗਾ ਤੇ ਭੋਲਾ ਮੇਘ। ਹਾਂਜੀ ਸ਼ਾਨਾ ਵੱਡਾ ਹਾਂ ਸ਼ਾਨ ਇੱਕ ਦਾ ਨਾਂ ਮੰਗਾ ਸੀ ਇੱਕ ਦਾ ਨਾਂ ਰਾਂਝਾ ਸੀ। ਵੱਡਾ ਜਾਣਾ ਇਹ ਨਿੱਕਾ ਮੰਗਾ ਇਹ ਮੇਘ ਬਰਾਦਰੀ ਸੀ। ਇੱਕ ਦਾ ਜਾਈ ਤੇ ਨਗਰਾਈ ਵੱਡਾ ਸ਼ਾਨਾ ਨਿੱਕਾ ਮੰਗਾ ਉਹ ਬੜਾ ਬਸਤਾ ਬੰਦਾ ਸੀ ਔਰ ਬੜਾ ਮਾਨ ਤੁਸੀਂ ਦੱਸੋ ਇੱਕ ਮਿੰਟ ਬਾਬਾ ਗੰਗਾ ਰਾਮ ਜੀ ਦਾ ਤੇ ਉਹ ਆਪਣੇ ਸ਼ੇਰੇ ਦਾ ਬੜਾ ਬਹਿਣ ਫਰੋੜੀਆ ਹਾਂ। ਬੜਾ ਪਿਆਰ ਹੈ ਬਹੁਤ ਪਿਆਰ ਉਹਨਾਂ ਦਾ ਬੜਾ ਹੀ ਉਹ ਪੱਠੇ ਉੱਥੇ ਬਿਲਕੁਲ ਕਰਦੇ ਬਾਜੀ ਬੂਜੀ ਵੀ ਉੱਥੇ ਮਾਲੇ ਕਰਦੇ ਠੀਕ ਹੈ ਮਤਲਬ ਹੈ ਕੋਈ ਤੇ ਸਾਡਾ ਮਹੱਲਾ ਇੱਧਰ ਗਸਤ ਚ ਬਣੇ ਨਾ ਬੰਦੇ ਸਾਡੇ ਮਹੱਲੇ ਹੀ ਕੇਲਾ ਦੇ ਸਾਈਂ ਦੋ ਭਰਾ ਮੇਘ ਉਹ ਅੱਛਾ ਉਹ ਵੀ ਮੇਘ ਹੀ ਤੇ ਇਹ ਜਿਹੜੇ ਘਰ ਦੇ ਨਾ ਇਹ ਜਿਹੜੇ ਸਾਹਮਣੇ ਇਹ ਮੁਹਾਸ਼ਿਆਂ ਦਾ ਘਰ ਹੈ ਅੱਛਾ ਉਹਨਾਂ ਨੂੰ ਵੀ ਪਾਟ ਪਾ ਕੇ ਆਏ ਤੇ ਸਾਨੂੰ 500 ਰੁਪਇਆ ਇਕੱਠਾ ਕਰਕੇ ਦਿੱਤਾ ਤੇ ਫਿਰ ਪਤਾ ਨਹੀਂ 6 ਮੁੰਡੇ ਉਹ ਬਾਬੇ ਸ਼ੇਰੂ ਦੇ ਫਜ਼ਲੇ ਦੇ ਫੈਲੇ ਉਹ ਲੈ ਕੇ ਸਾਨੂੰ ਤੇ ਬਾਰਡਰ ਤੇ ਛੱਡ ਕੇ ਆਏ। ਵੱਡੇ ਭਾਈ ਦੇ ਲਾਗੋਂ। ਹਾਂਜੀ ਉਸ ਰਾਹ ਰਿਆਸਤ ਨੂੰ ਟੱਪੇ ਸੀ। ਜਿਹੜੇ ਮਾਹੇ ਨਾ ਉਹ ਇਸ ਰਾਹ ਟੱਪੇ ਉਹ ਮਗਰੋਂ ਕੱਤਾ ਵੀ ਨਾ ਮੱਗਰ ਵੀ ਨਾ ਆਏ ਗਏ ਅਸੀਂ ਮੱਗਰ ਅਸੀਂ ਦੇਸੀ ਵੀ ਨਹੀਂ ਜਾਣਦੇ ਹਾਂਜੀ ਮੱਗਰ ਮਹੀਨੇ ਇੱਥੋਂ ਦੀ ਫਿਰ ਟਪਾ ਕੇ ਗਏ ਸਮਾਨ ਸੀ ਜਿਹੜਾ ਉਹਨਾਂ ਆਪਣੇ ਘਰ ਸੁੱਟ ਲਿਆ ਤੇ ਠੀਕ ਉਹਨਾਂ ਹੈ। ਨੂੰ ਪਾੜ ਲੈ ਗਏ ਬੈਰੀ ਉਹਨਾਂ ਦੀ ਇੱਕ ਸੂਈ ਦੀ ਸੀ ਸੱਜਰ ਇੰਨਾ ਦਾ ਚੱਡਾ ਸੀ ਉਹਨੂੰ ਵੀ ਨਾਲ ਹੀ ਲੈ ਗਏ ਉਹ ਰਾਹ 'ਚ ਉਹਨਾਂ ਦੀ ਭੈਣ ਸੀ ਉੱਥੇ ਬਾੜ ਗਏ ਕਸੇਲੀ ਠੀਕ ਹੈ। ਤੇ ਉਹਨਾਂ ਨੂੰ ਪਾੜ ਟਪਾ ਇਹ ਵੱਖਰੇ ਗਏ ਸਨ ਮਾਸ਼ੇ ਤੇ ਮੇਘ। ਹਾਂਜੀ 12ਵੇਂ ਮਹੀਨੇ ਗਏ ਸਨ ਜਾਂ ਲੈਦਾ ਨਹੀਂ ਸਰਦੀਆਂ ਉਦੋਂ ਹੈ ਸੀ ਠੀਕ ਹੈ। ਮਹੀਨਿਆਂ ਦਾ ਮੈਨੂੰ ਪਤਾ ਵੀ 12 ਕੀ ਲੈ ਜਾ ਅਸੀਂ ਦੇਸੀ ਜਾਣਦੇ ਹਾਂ ਠੀਕ ਹੈ। ਤੁਸੀਂ ਹੁਣ ਜੀ ਨਾਂ ਕੀ ਬਾਬਾ ਜੀ ਤੁਹਾਡਾ? ਮੇਰਾ ਨਾਂ ਜੀ ਰੂਪ ਹੈ ਠੀਕ ਹੈ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਜਾਨਮੰਦ ਜਾਨਾ ਆਦਿ ਜਾਨਾ ਜੱਟ ਆਦਿ ਅੱਛਾ ਹਾਂ ਠੀਕ ਹੈ। ਨੰਬਰਦਾਰ ਵੀ ਸਨ? ਹਾਂਜੀ ਯਾਨੀ ਇਸ ਮਹੱਲੇ ਦੇ ਹਸਪਤੀ ਦੇ ਨੰਬਰਦਾਰ ਹਾਂਜੀ। ਤੁਹਾਡੇ
ਹਾਂਜੀ ਵਾਲਾ ਸਾਹਿਬ ਸਨ। ਤੇ ਦਾਦੇ ਦਾ ਨਾਂ ਕੀ ਸੀ ਤੁਹਾਡੇ ਦਾ? ਦਾਦੇ ਦਾ ਨਾਮ ਮੀਰਾ ਬਖਸ਼ੀ, ਮੀਰਾ ਬਖਸ਼। ਠੀਕ ਹੈ। ਕਿਹੜੀ ਬਰਾਦਰੀ ਆਪਣੀ? ਗੁੱਜਰ, ਗੁੱਜਰ। ਕਿਹੜੇ ਗੁੱਜਰ ਹੋ ਤੁਸੀਂ? ਚਾੜ। ਚਾੜ ਗੁੱਜਰ। ਠੀਕ ਹੈ। ਇਹ ਪਿੰਡ ਦਾ ਨਾਮ ਹੀ ਚਾੜ ਹੀ ਹੈ। ਚਾੜ ਗੋਥ ਤੇ ਪਿਆ ਦਾ ਜ਼ਾਤ ਤੇ। ਹਾਂ। ਇਹ ਜਿਹੜਾ ਤੁਹਾਡਾ ਘਰ ਹੈ ਜਾਂ ਜਿਹੜਾ ਮਹੱਲਾ ਵਾ, ਪਿੰਡ ਦੀ ਕਿਹੜੀ ਬਾਈ ਬਣਦੀ ਹੈ? ਇਹ ਦੱਖਣ ਪਾਸਾ ਬਣਦਾ। ਠੀਕ ਹੈ। ਤੇ ਉਹਨਾਂ ਦੇ ਘਰ ਚੜ੍ਹਦੇ ਪਾਸੇ? ਉਹਨਾਂ ਦੇ ਉਹ ਉਧਰ ਹੀ ਹੈ, ਚੜ੍ਹਦੇ ਦੇ ਪਹਾੜ ਕਰਕੇ। ਚੜ੍ਹਦਾ ਪਹਾੜ। ਠੀਕ ਹੈ। ਹਾਂ। ਉਹ ਤੁਸੀਂ ਸਾਰੀ ਗੱਲਬਾਤ ਸੁਣੀ ਬਾਬੇ ਬਸੰਤ ਰਾਮ ਦੀ, ਹਨਾ, ਵਿੱਚ ਦੱਸਦਾ ਵੇ ਉਹਨਾਂ ਦੱਸਿਆ ਕਿ ਸਾਡੇ ਘਰ ਬੋੜ ਸੀ। ਉਹ ਉਹਨਾਂ ਦੇ ਗੰਗੇ ਰਾਮ ਕੇ ਘਰ ਬੋੜ ਹੀ, ਚੱਕਰ ਤੇ ਗੰਗਾ ਤੇ ਮੇਲਾ ਤਿੰਨ ਭਰਾ ਹੀ। ਹਾਂ। ਉਹਨਾਂ ਦੇ ਘਰ ਬੋੜ ਹੀ। ਸਹੀ ਹੈ। ਸਹੀ। ਉਹ ਠੀਕ। ਬਾਬੇ ਖਵਾਉਂਦੇ ਨੇ ਉਹਨਾਂ ਦੇ, ਉਹ ਜਗ੍ਹਾ ਜਿਹੜੀ ਉਹ ਬਾਬੇ ਖਵਾਉਂਦੇ ਨੇ, ਉਹਨਾਂ ਦੀ ਜਗ੍ਹਾ ਬਾਬਿਆਂ ਨੇ ਮੰਨ ਲਈ ਦੀ ਹੈ। ਠੀਕ ਹੈ। ਉਹਨਾਂ ਦੇ ਐਂਟਰ ਜੀ ਹੀ ਜਗ੍ਹਾ। ਉਹ ਬਾਬੇ ਕਿਧਰੋਂ ਆਏ ਨੇ ਜਾਂ ਇੱਥੋਂ ਦੇ ਰਹਿਣ ਇੱਥੋਂ ਵਾਲੇ? ਦੇ ਰਹਿਣ ਵਾਲੇ ਬਸਿੰਦੇ ਪਿੰਡ ਦੇ ਦੋਏ ਕਿੰਨੇ ਐਂਟਰ ਪਈ ਵੀ ਬਸਿੰਦਾ, ਚੌਂਕਾ ਵੀ ਬਸਿੰਦਾ, ਚਾਰ ਵੀ ਬਸਿੰਦਾ, ਅੱਗੇ ਲਲਮਾ ਮਾਇਰਾਂ। ਬਾਹਰੋਂ ਕੋਈ ਨਹੀਂ ਆਇਆ ਇੱਥੇ? ਨਹੀਂ। ਸਹੀ ਹੈ। ਠੀਕ ਹੈ। ਹਾਂ। ਉਹ ਬਾਬਾ ਜੀ ਨੇ ਵਿੱਚ ਆ ਵੀ ਇੱਕ ਦੱਸਿਆ ਕਿ ਇੱਕ ਤੂਤ ਦਾ ਬੂਟਾ ਸੀ ਬੜਾ ਵੱਡਾ ਸੀ, ਹਾਂਜੀ। ਉਹ ਵੀ ਆਇਆ ਸੀ? ਉਹ ਸੰਭਾਲੇ। ਹਾਂ, ਉਸ ਮਹੱਲੇ। ਹਾਂ। ਮੇਘਾਂ ਦੇ ਮਾਲੇ। ਮੇਘਾਂ ਦੇ ਮਾਲੇ ਉਹਨੂੰ ਗੁੱਲਾਂ ਪੈਂਦੀਆਂ। ਹਾਂ। ਹਾਂ। ਨਿੱਕੇ ਹੁੰਦੇ ਸੀ ਗੁੱਲਾਂ ਖਾਣ ਜਾਂਦੇ ਰਹੇ। ਲੋਕ ਠੀਕ ਰਹਿੰਦੇ ਸਨ? ਬੜੇ ਚੰਗੇ। ਹਾਂ। ਠੀਕ। ਇੱਥੇ ਇਸ ਮਹੱਲੇ ਦੀਆਂ ਪੜਾਈਆਂ ਵੀ ਉਹ ਹੀ ਕਰਦੇ ਅੱਛਾ ਛੱਜ ਨਾਲ। ਅੱਛਾ। ਅੱਛਾ। ਤੇ ਉਸ ਮਹੱਲੇ ਦੇ ਮੂਸਲ ਬਣਨੇ। ਹਾਂ। ਬਣਾਈ ਹੈ ਕਣਕ ਨਹੀਂ ਜਿਹੜੀ ਇਹ ਪਹਿਲੇ ਥਲੇ ਨਾਲ ਗਾਣਾ ਤੇ ਫਿਰ ਛੱਜ ਨਾਲ ਪਾਉਣੀ। ਛੱਜ ਦੇ ਨਾਲ ਜਿਹੜਾ ਪੁੰਦੇ ਹੁੰਦੇ ਸਨ, ਜਿਹੜਾ ਨਾ ਤੂੜੀ ਤੇ ਕਣਕ ਲੈਦਾ ਕਰਨੀ ਜਾਂ ਦਾਲਾਂ ਵੀ। ਗੰਗੇ ਰਾਮ ਸੀ ਨਾ, 10 ਮਣ ਭਾਰ ਛੜਕ ਕਿੱਥੇ ਆ ਅੱਛਾ। ਉਥੋਂ 10 ਮਣ ਭਾਰ ਚੁੱਕ ਕੇ ਚਾਰੀ ਹੱਥੇ ਫੜ ਕੇ ਆ ਜਾਣਾ, ਐਡਾ ਜ਼ੋਰ ਵਾਲਾ ਗੰਗਾ ਰਾਮ। 10 ਮਣ। ਇਹਨਾਂ ਦਾ ਵਾਲਦ ਹੈ ਬਾਬੇ ਦਾ ਗੰਗਾ ਰਾਮ। ਹਾਂ। ਹਾਂਜੀ। ਹਾਂਜੀ। ਉਸੇ ਸਵਾਲ ਕਰ ਲਓ, ਦੱਸ ਉਸੇ ਦਿਓ। ਫੈਮਿਲੀ। ਅੱਛਾ। ਜੋ ਇਹਨੇ ਸਿਹਤਮੰਦ ਤਾਕਤਵਰ ਸਨ। ਹਾਂ। ਨਹੀਂ, ਉਹ ਰਿਕਾਰਡ ਹੋ ਰਹੀ ਹੈ। ਠੀਕ ਹੈ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਜਦੋਂ ਪਾਕਿਸਤਾਨ ਬਣਿਆ? ਮੇਰਾ ਖਿਆਲ 7-8 ਸਾਲ ਹੈ। ਮੈਂ ਜਾਣਨਾ ਸਾਰਿਆਂ ਨੂੰ। ਅੱਛਾ। ਹਾਂ। ਤੇ ਤੁਹਾਡੇ ਜਿਹੜੇ ਹਾਣੀ ਤਰਾਣੀ ਮੁੰਡੇ ਸਨ? ਸਾਡੇ ਹਾਣੀ ਪੁਰਾਣੀ ਸੰਭਾਲੇ ਸੀ ਬਹੁਤੇ। ਅੱਛਾ। ਇੱਕ ਡੁੱਡਾ ਸੀ, ਉਹਦਾ ਨਾਂ ਗਿਆਨ ਸੀ। ਅੱਛਾ। ਉਹ ਕਿਹਨਾਂ ਵਿੱਚੋਂ ਸੀ? ਮੇਘਾਂ ਚੋਂ। ਮੇਘਾਂ ਜੀ। ਇੱਕ ਠੀਕ ਹੈ। ਸਾਂਝੂ ਸੀ, ਵੱਡਾ ਸਾਂਝੂ ਸੀ, ਉਹਦਾ ਨਾਂ ਸਾਂਝੂ। ਅੱਛਾ। ਹੂੰ। ਠੀਕ ਹੈ। ਉਹ ਵੀ ਚੇਲੇ ਦੇ ਮੁੰਡੇ। ਠੀਕ ਹੈ। ਸੇਬ ਦੇ ਕੰਮ ਕਰਦੇ ਆ? ਸੇਬ ਹੁੰਦੀ ਪਏ ਇਹ ਘਰ ਮੇਰੇ, ਉਹਨਾਂ ਨਾਲ ਰੂੜੀਆਂ ਵੀ ਪਵਾਉਣੀਆਂ, ਹਾਂ। ਜਵਾਰਾਂ ਗੁੱਡਣੀਆਂ। ਹਾਂ। ਹਾਂਜੀ। ਉਹਦੇ ਝੋਨੇ ਝਾਨੇ ਨਹੀਂ ਲੱਗਦੇ। ਸਹੀ ਠੀਕ ਹੈ। ਜਵਾਰਾਂ ਜ਼ਿਆਦਾ ਬੀਜ ਹਾਂ, ਜਵਾਰਾਂ ਹੀ ਹੁੰਦੀਆਂ, ਜਵਾਰਾਂ ਹੀ। ਸਹੀ ਹੈ। ਠੀਕ ਹੈ। ਤੇ ਜਿਹੜਾ ਆਪਣਾ ਬਾਬਾ ਫਜ਼ਲ ਸੀ, ਹਾਂਜੀ। ਉਹ ਕੀ ਨਾਂ ਸੀ ਪੂਰਾ ਉਹਨਾਂ ਦਾ? ਨਾਂ ਤੇ ਉਹਦਾ ਫਜਲਾ ਸੀ ਅੱਛਾ। ਫਜ਼ਲਾ। ਤੇ 9 ਪੁੱਤਰ ਸੀ ਉਹਦੇ। 9 ਪੁੱਤਰ। ਹਾਂ। ਹਾਂ। ਇੱਕ ਜੋ ਇੱਕੋ ਹੀ ਸੀ, ਉਹਨੇ 2-3 ਵਿਆਹ ਹੀ ਕੀਤੇ। ਇੱਕ ਅੱਛਾ। ਜੋ ਇੱਕੋ ਹੀ ਸੀ, ਭਰਜਾਈਆਂ ਕੀਤੀਆਂ। ਕਿਤੇ ਬਿਮਾਰੀ, ਸਿਆਣੇ ਸਾਡਾ ਪਿਓ ਗੱਲਾਂ ਕਰਦਾ ਰਿਹਾ, ਹਾਂ। ਕੋਈ ਬਿਮਾਰੀ ਪਈ ਤੂਨ ਦੀ ਫੈਲੇ ਦੀ, 3 ਭਰਾ ਸੀ। ਕੱਤੇ ਦੀ ਬਿਮਾਰੀ ਆ। ਕੋ ਤੂਨ ਦੀ ਬਿਮਾਰੀ ਦਾ। ਹਾਂਜੀ, ਤੌਣ ਦੀ ਬਿਮਾਰੀ। ਹਾਂ। ਤੇ ਉਹ 3 ਭਰਾ ਸੀ, 2 ਮਰ ਗਏ ਤੇ ਰਹਿ ਗਿਆ ਇਕੱਲਾ ਹੀ ਫੈਲਾ। ਇੱਕ ਰਹਿ ਗਿਆ। ਠੀਕ ਹੈ। ਕੋਠੇ ਤੇ ਚੜ ਕੇ ਉਹਨਾਂ ਰਾਤ ਨੂੰ ਦਵਾਈ ਦਿੱਤੀ। ਹੁਣ ਤੇ ਚੌਕੀਦਾਰਾਂ ਦੇ ਫੋਨ ਨਿਕਲੇ, ਉਹ ਮੇਰਾ ਇਸ ਵੇਲੇ ਕੋਈ ਨਹੀਂ। ਹੂੰ। ਅੱਛਾ। ਠੀਕ ਹੈ। ਤੇ ਫਿਰ ਨਿਕਾ ਜਿਹਾ ਮੁੰਡਾ ਸੀ, ਕੈਮ ਸੀ ਉਹਦਾ ਨਾਂ, ਵੱਡੇ ਦਾ। ਹਾਂ। ਫਿਰ ਉਹਨੂੰ ਸੁਹਾਗੇ ਚਾੜਨਾ, ਉਸ ਬੱਖੀ ਮਿੱਟੀ ਪੰਡ ਬੰਨ ਕੇ ਰੱਖ ਲੈਣੀ, ਉਸ ਬੱਖੀ ਭਾਰ ਨਹੀਂ ਪੂਰਾ ਹੋਣਾ, ਫਾਇਦਾ ਜਵਾਨ ਬੜਾ ਸੀ। ਤੇ ਉਹ ਅਜੇ ਹੌਲਾ ਸੀ ਮੁੰਡਾ। ਤੇ ਉਹਨੇ ਫਿਰ ਮਿੱਟੀ ਦੀ ਪੰਡ ਬੰਨ ਕੇ ਸੁਹਾਗੇ ਦੇ ਉੱਤੇ ਉੱਧਰ ਰੱਖ ਲੈਣੀ ਤੇ ਫਿਰ ਸੁਹਾਗਾ ਮਾਰਨਾ। ਉਹ ਰੋਈ ਬੜੀ ਤਗੜੀ ਸੀ। ਠੀਕ ਹੈ। ਠੀਕ ਹੈ। ਸੁਹਾਗੇ 9-9 10-10 ਸੁਹਾਗੇ ਮਾਰਦੇ। ਉਹ ਕੀ ਨਾਂ ਸਨ ਉਹਨਾਂ ਦੇ ਮੁੰਡਿਆਂ ਦੇ? ਵੱਡੇ ਦਾ ਨਾਂ ਕੈਮ ਸੀ ਅੱਛਾ। ਤੇ ਨਿੱਕੇ ਦੇ ਨਾਂ ਗੌਰ ਸੀ। ਅੱਛਾ। ਤੇ ਅੱਗੇ ਜਿਹੜਾ ਮੌਜ ਸੀ ਉਹ ਕੱਲਾ ਸੀ। ਤੇ ਅੱਗੇ ਬਾਰੀ, ਸ਼ਰੀਕ, ਬਾਰੀ, ਸ਼ੇਰ, ਇਹ ਛੇ ਇੱਕ ਜੋ ਸੀ। ਅਬਦਲ, ਵਲੀਦਾਦ, ਅਬਦਲ। ਠੀਕ ਹੈ। ਠੀਕ ਹੈ। ਇਹੋ ਹੀ ਨਾਂ ਸੀ ਨਾ। ਹੈ ਹੀ ਨਾਂ ਹੈ। ਹਾਂ। ਸ਼ੇਰ ਦਾ ਵੀ ਨਾਂ ਲੈਂਦਾ ਬਾਬਾ। ਜਦੋਂ ਪਾਕਿਸਤਾਨ ਬਣਦਾ ਵੇ ਤਾਂ ਉਦੋਂ ਜਣੇ ਖਣੇ ਸਾਂ ਬੰਦੇ ਆ ਕੌਣ? ਬਾਬੇ ਫਜ਼ਲੇ ਦੇ ਜਿਹੜੇ ਬੱਚੇ। ਹਾਂ, ਬੜਾ ਜੋਰਾ ਸੀ। 9 ਪੁੱਤਰ ਥੋੜੇ ਹੁੰਦੇ ਨੇ। ਓਹੋ।
ਇਸ ਤਰ੍ਹਾਂ ਹੀ ਹਾਂ ਉਹਨਾਂ ਦੱਸਿਆ ਵਿੱਚ ਗੱਲਾਂ ਕੀਤੀਆਂ ਉਹਨਾਂ ਨੇ ਨਾ, ਮਤਲਬ ਕਿ ਉਹਨਾਂ ਨੇ ਬੜਾ ਸਾਡਾ ਨਾ ਉਸ ਵੇਲੇ ਬੜੀ ਫੇਵਰ ਕੀਤੀ, ਬੜਾ ਸਾਦਾ ਕੀਤਾ। ਨਹੀਂ ਖਾਣ ਪੀਣ ਨੂੰ ਜਦੋਂ ਰਹਿੰਦੇ ਇਕੱਠੇ ਸੀਗੇ ਫਿਰ ਖਾਣਾ ਪੀਣਾ ਸੀ। ਉਦੋਂ ਭਾਈਚਾਰਾ ਬਹੁਤ ਹੁੰਦਾ ਸੀ ਜਿਹੜਾ ਨਾ। ਹਾਂਜੀ ਪਿਓ ਸਾਡਾ ਵੱਖਰੇ ਹੀ, ਪਿਓ ਕੱਲਾ ਦਾ ਤਾਇਆ ਸਾਡਾ ਇਸ ਬੱਖੀ। ਜੇ ਪਿਓ ਸਾਡੇ ਅੱਗੇ ਅੱਗੇ ਪਿੱਛੇ ਜਾਣਾ ਤੇ ਟੱਗਾ ਇੱਕ ਸਾਡਾ ਮਾਰਦਾ ਸੀ, ਉਹਨੇ ਡੁੱਲਾ ਸੀ ਕਿਲੇ ਤੋਂ, ਉਹਨੇ ਖੋਲਣਾ ਹੁਣ ਡੰਡਾ ਲੈ ਕੇ ਅੱਗੇ ਹੋ ਜਿਹੜਾ ਮਜਾਲ ਆ ਉਹਨੂੰ ਵੀ ਮਾਰੇ। ਕਿੰਨੇ ਉਹ ਡੁੱਡੇ ਨੇ। ਡੁੱਡਾ ਇਹ ਮੇਘਾਂ ਵਿੱਚੋਂ ਸੀ? ਹਾਂਜੀ ਮੇਘਾਂ ਚੋਂ। ਉਹ ਚੇਲੇ ਦਾ ਮੁੰਡਾ ਸੀ, ਨਾ ਤੇ ਉਹਦਾ ਫਕੀਰ ਸੀ ਤੇ ਚੇਲਾ ਉਹਨੇ ਥਾਂ ਨਹੀਂ ਪਾਇਆ ਦਾ, ਨੱਚਦਾ ਰਿਹਾ ਇਸ ਮੁੰਡੇ ਨੂੰ। ਠੀਕ ਹੈ ਠੀਕ ਹੈ। ਤੇ ਤੁਹਾਡੇ ਚਾਚੇ ਤਾਏ ਕਿੰਨੇ ਸਨ? ਸਾਡਾ ਇੱਕੋ ਹੀ ਤਾਇਆ ਸੀ। ਅੱਛਾ, ਉਹਨਾਂ ਦਾ ਵੀ ਨਾਂ ਦੱਸੋ। ਉਹਦਾ ਨਾਂ ਦਿਲ ਮਾਉਂਦੀ ਸੀ ਤਾਏ ਸਾਡੇ, ਦਿਲ ਮੁਹੰਮਦ। ਠੀਕ ਹੈ ਤੇ ਸਾਡੇ ਨਾਲ ਪਿਓ ਦੇ ਨਾਂ ਜਾਨ ਮਾਉਂਦੀ ਸੀ, ਜਾਨਾ ਜਾਨਾ ਹੀ ਲੋਕ ਆ ਲਈ। ਠੀਕ ਹੈ ਠੀਕ ਹੈ। ਤੇ ਬਾਬਾ ਆਪਣਾ ਰਕਬਾ ਇੱਧਰ ਹੀ ਸੀ ਤੁਹਾਡੇ ਵਾਲੇ ਪਾਸੇ ਜਾਂ ਚਾਰ ਚਫੇਰੇ ਸੀ ਪਿੰਡ ਦੇ? ਉੱਧਰ ਵੀ ਹੈ, ਉੱਧਰ ਵੀ ਆਇਆ ਸੀ। ਸਾਡਾ 4 ਚਫੇਰੇ ਸੀ। ਅੱਛਾ ਸਾਡੇ ਪਿੰਡ ਦਾ ਰਕਬਾ ਸੀ 500 ਕਮਾਂ ਦਾ। ਅੱਛਾ ਹੂੰ ਫਿਰ 250 ਕਮਾਂ ਦਾ ਰਕਬਾ ਸੀ। ਤੇ 50 ਕਿੱਲੇ, 5 ਪੱਤੀਆਂ ਪਿੰਡ ਹੈ ਸਾਡਾ, ਤੇ ਸਾਰੇ ਅਸੀਂ ਪੂਰੇ ਪੱਤੀ ਦੇ ਮਾਲਕ ਹੈ, 50 ਕਿੱਲੇ। ਠੀਕ ਹੈ ਸਹੀ ਹੈ ਸਹੀ ਹੈ। 2 ਲਵਾਂਕੀ ਕੱਲ ਛੜੇ ਦਿਓ ਦੇ ਵਾਈ ਪਾਣੀ ਸ਼ਾਣੀ ਖੂਹਾਂ ਦਾ ਹੀ? ਉਦੋਂ ਖੂਹ ਵੀ ਨਹੀਂ ਸੀ, ਅੱਛਾ ਪੁਰਾਣੇ ਕੰਮ ਹੈ। ਉਦੋਂ ਕਿਸੇ ਖੂਹ ਹੈ, ਮਗਰੋਂ ਲੋਕਾਂ ਖੂਹ ਵੀ ਲਵਾਲੇ, ਟੂਵੇ ਲਵਾਲੇ। ਉਦੋਂ ਕਿਸੇ ਹੀ ਝੋਨਾ ਲੱਗਦਾ ਹੀ ਨਹੀਂ, ਤੇ ਨਹੀਂ ਪਤਾ ਹੀ ਝੋਨੇ ਦਾ। ਅੰਦਰੋਂ ਜਿਹੜੇ ਮਾਸ਼ੇ ਮੇਘ ਸੀ ਨਾ, ਇਹਨਾਂ ਜਾਣਾ ਤੇ ਅੰਦਰੋਂ ਲਿਆਉਣਾ ਘੁਮਾ ਕੇ ਝੋਨਾ। ਅੱਛਾ, ਤੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹ ਖੂਹ ਹੈ ਸਨ ਪਿੰਡ? ਖੂਹ ਹੈ ਇੱਥੇ ਹੀ ਮਸੀਤ ਦੇ ਨਾਲ ਖੂਹ, ਬੜਾ ਚੰਗਾ ਖੂਹ, ਤੇ ਪਾਣੀ ਵੀ ਦਾ ਬਹੁਤ ਚੰਗਾ। ਖੂਹਾਂ ਦਾ ਪਾਣੀ ਪੀਣਾ। ਨਲਕੇ ਵੀ ਘੱਟ ਹੀ ਸੀ, ਕਿਸੇ ਘਰ ਹੀ ਨਲਕਾ ਨਹੀਂ ਗਿਆ, ਨਲਕੇ ਨਹੀਂ। ਅੱਛਾ ਠੀਕ ਹੈ। ਤੇ ਤੁਹਾਡੇ ਮਹੱਲੇ ਦੀ ਤੁਹਾਡੀ ਪਤੀ ਦੀ ਖੂਹੀ ਵੱਖਰੀ ਹੋਣੀ ਹੈ? ਨਹੀਂ, ਸਾਡਾ ਮੁਸਲਮਾਨਾਂ ਗੁਜਰਾਂ ਦਾ ਖੂਹ ਇੱਥੇ ਹੀ ਮਸੀਤ ਦੇ ਨਾਲ। ਅੱਛਾ ਤੇ ਮਾਸ਼ਿਆਂ ਦੇ ਖੂਹੀ ਉਹ ਪਰੇ ਹੀ ਬੇਲੀ ਹੈ ਉੱਥੇ, ਉੱਥੇ ਹੁਣ ਘਰ ਰਹਿੰਦਾ, ਉੱਥੇ ਹੀ ਮਾਸ਼ਿਆਂ ਦੀ ਖੂਹੀ, ਤੇ ਮੇਘਾਂ ਦੀ ਖੂਹੀ ਉੱਧਰ ਹੀ। ਹਾਂ ਉਧਰ ਉਹਨਾਂ ਦੇ ਮਹੱਲੇ ਆ ਜੀ। ਉਹਨਾਂ ਦੇ ਮਹੱਲੇ ਠੀਕ ਕਿੰਨਾਂ ਦੇ ਵੱਖਰੇ ਵੱਖਰੇ ਸਨ ਯਾਨੀ? ਮਾਸ਼ਿਆਂ ਦੀ ਕੋਈ ਵੱਖਰੀ, ਮੇਘਾਂ ਦੀ ਵੱਖਰੀ, ਮੁਸਲਮਾਨਾਂ ਦੀ? ਮੈਂ ਸਾਰੇ ਦੇਖੇ ਦੇ ਨੇ, ਮੈਨੂੰ ਨਹੀਂ ਭੁੱਲ। ਅੱਛਾ ਵੱਡੇ ਖੂਹ 2 ਹੀ, ਇੱਕ ਉਸ ਪਾਸੇ ਹਾਂ, ਠੀਕ ਹੈ ਉਹ ਜਿਹੜਾ ਬਾਬਾ ਫਾਇਦਾ ਸੀ ਨਾ, ਹਾਂ 9 ਪੁੱਤਰੀ ਦੇ ਗੱਬੇ ਜੇ ਇੱਕ ਖੂਹ ਸੀ, ਅੱਛਾ ਤੇ ਬੁੱਢੀਆਂ ਆਈਆਂ ਪਾਣੀ ਲੈਣ, ਤੇ ਉਹ- ਮੇਘਾਂ ਦੀਆਂ? ਨਹੀਂ, ਗੁਜਰਾਂ ਦਾ ਖੂਹ ਸੀ ਫਿਰ ਗੱਬੇ ਜੇ। ਠੀਕ ਹੈ, ਦਰਮਿਆਨ ਵਿੱਚ। ਹੈਂ? ਤੇ ਉਹ ਵੀ ਇੱਥੋਂ ਪਾਣੀ ਖੜਦੇ ਸੀ ਫਾਇਦੇ ਵਾਲੇ ਵੀ। ਠੀਕ ਹੈ ਤੇ ਫਿਰ ਉਹਨਾਂ ਬੁੱਢੀਆਂ ਨੇ ਆਖਿਆ ਵੀ ਗੜਫਾ ਲੱਜਾ ਨਾਲ ਪਾਣੀ ਕੱਢਣਾ, ਘੜਿਆਂ ਨਾਲ। ਤੇ ਉਹਨਾਂ ਆਖਿਆ ਗੜਫਾ ਬਣੂ ਲਿਓ। ਉਹਨਾਂ ਆਖਿਆ ਗਾਂ ਜਾ ਕੇ ਪਿਓ ਵਾਲੇ ਲਵਾਓ। ਤੇ ਉਹ ਚੱਲ ਗਿਆ, ਉਹਨਾਂ ਜਾ ਕੇ ਫਾਇਦੇ ਨਾਲ ਗੱਲ ਕੀਤੀ। ਉਹਨੇ ਫਿਰ ਉਹਦਾ ਆਪਣਾ ਪਾਲ ਪਟਾਇਆ ਖੂਹ ਦਾ, ਤੇ ਉੱਥੇ ਖੂਹ ਲਵਾ ਲਿਆ, ਤੇ ਨਾਲ ਹੀ ਮਸੀਤ ਪਾ ਲਈ। ਠੀਕ ਖੜਕਤ ਹੀ ਬੜੀ ਸੀ। ਠੀਕ ਹੈ। ਇਹ ਕਿਹੜਾ ਬਾਬੇ ਫਜ਼ਲ ਨੇ ਬਣਾਈ? ਆਪਣਾ ਖੂਹ ਲਵਾਇਆ, ਠੀਕ ਹੈ। ਮਤਲਬ ਉਧਰ ਦੇ ਜੀ ਇੱਧਰ ਜੋ ਅੱਗੇ ਵੀ ਉਹ ਦੱਸਿਆ ਵੀ ਮਸਜਿਦ ਵੀ ਬਣਾਈ ਉਹਨੇ ਆਪਣਾ। ਮਸਜਿਦ ਵੀ ਕੋ ਬਣਾਈ ਸੀ ਬਾਬੇ ਆਹ ਫਜ਼ਲ ਨੇ? ਨਾਲ ਹੀ ਖੂਹ ਦੇ ਮਜ਼ੇ ਇਹ ਬਾਬੇ ਨੇ ਵੀ ਐਡ ਹੈ ਨਾ, ਮੇਘ ਬਾਬਾ, ਉਹਨੇ ਵੀ ਕਿਹਾ ਵੀ ਉਹਨੇ ਆਪਣਾ ਖੂਹ ਤੇ ਆਪਣੀ ਮਸਜਿਦ ਬਣਾਈ ਵੱਖਰੇ ਸੀ। ਬਣਾਈ। ਠੀਕ। ਤੇ ਉਧਰ ਤੁਹਾਡੇ ਮਹੱਲੇ ਵੀ ਮਸਜਿਦ ਹੈ ਸੀ? ਸਾਡੀ ਦੇ ਇਹ ਖਬਰ ਕਿਹੜੀਆਂ ਮਸਜਿਦਾਂ ਦੀ ਹੈ ਕਿ ਇਹ ਬਜ਼ੁਰਗ ਦੇ ਅੱਛਾ ਇਹ ਜਿਹੜੀ ਨਾਲ ਆ। ਹਾਂਜੀ। ਅੱਛਾ ਅੱਛਾ, ਇਹ ਪੁਰਾਣੀ ਮਸਜਿਦ ਹੈ ਯਾਨੀ ਤੁਹਾਡੀ ਉਸ ਤੋਂ ਪਹਿਲੇ? ਸਾਡੀ ਉਹ ਚੋਂ ਸਾਡੇ ਪਿਓਾਂ ਦੀ ਉਹ ਚੋਂ ਵੀ ਪਹਿਲਾਂ ਹੀ ਹੈ। ਠੀਕ ਹੈ ਠੀਕ ਹੈ। ਬਾਬਾ ਕੋਈ ਮੇਲਾ ਲੱਗਦਾ ਸੀ ਆਪਣੇ ਪਿੰਡ 'ਚ? ਹਾਂਜੀ, ਅੱਛਾ ਮੇਲਾ ਫਕੀਰ ਕਰ ਲਈ। ਅੱਛਾ ਹਾਂ, ਠੀਕ ਹੈ। ਉਹ ਕਿਸੇ ਬਾਬੇ ਦੇ ਨਾਂ ਤੇ ਲੱਗਦਾ ਸੀ? ਉਹਨਾਂ ਦਾ ਬਾਬਾ ਜਿਹੜੀ ਫਕੀਰਾਂ ਦਾ ਉੱਥੇ ਉਧਰ ਬਾਬਾ ਮੀਂਹ ਮਾਲਿਕ ਦਾ ਨਾਂ। ਉਹ ਸਾਲ ਪਿੱਛੋਂ ਮੇਲਾ ਕਰਾਉਂਦੇ। ਠੀਕ ਹੈ। ਉਹ ਫਕੀਰ ਕੌਣ ਸਨ? ਮੇਘ ਸਨ ਉਹ? ਨਹੀਂ, ਹਾਂ, ਮੁਸਲਮਾਨ ਸਨ। ਠੀਕ ਹੈ ਹੁਣ ਵੀ ਤਾਂ ਫਕੀਰਾਂ ਦੇ ਘਰ ਇੱਥੇ ਇਹ ਸਾਡੇ ਪਿਛਾੜੀ ਵੀ ਫਕੀਰਾਂ ਦਾ ਘਰ ਉੱਧਰ ਵੀ ਹੈ ਨਾ। ਠੀਕ ਹੈ। ਤੇ ਵਾਵਾ ਆਪਣਾ ਤਗੜਾ ਮੇਲਾ ਹੁੰਦਾ ਸੀ ਜਾਂ ਪੂਰਾ ਜਿਹਾ ਹੀ? ਨਹੀਂ, ਹਾੜ ਦੇ ਵਿੱਚ ਚੰਗਾ ਮੇਲਾ ਹੋਏ ਨਹੀਂ ਪਰ ਕੇ ਅੱਛਾ ਪੜਾਈ ਹੁੰਦੇ ਸੀ ਉਹ ਗਾਉਣ ਵਾਲੇ, ਹਾਂ ਹਾਂ ਉਹਨਾਂ ਫਿਰ ਪੜਾਈ ਬਣਾਣੇ। ਅੱਛਾ ਇਹ ਖਲਕ ਦੀਆਂ ਹੋਣਾ, ਉਹ ਬਾਹਰ ਜਲਾਲੇ ਤੱਕ ਖਲਕਦਾ ਹੋਈ। ਅੱਛਾ ਜੀ। ਤੇ ਕਿਹੜਾ ਸੀ ਉਸ ਵੇਲੇ ਮਸ਼ਹੂਰ ਗਵਈਆ ਤੁਹਾਡੇ ਇਸ ਇਲਾਕੇ 'ਚ? ਸਾਡੇ ਇਸ ਇਲਾਕੇ ਦੇ ਵਿੱਚ ਸੁਨਿਆਰੀ ਵਾਲਾ ਹੀ ਸ਼ੁਕਰ ਹੀ ਦਾ ਨਾਂ, ਹਾਂ ਉਹ ਮਸ਼ਹੂਰ ਹੋਇਆ।
ਠੀਕ ਹੈ, ਹੂੰ। ਸਹੀ ਹੈ। ਇੱਥੇ ਵਿਆਹ ਉੱਥੇ ਫਕੀਰਾਂ ਦੇ ਹੋਇਆ, ਹੂੰ ਉਹਨਾਂ ਉੱਥੇ ਕੀਤਾ ਨਰੋੜ ਵਾਲ ਭਾਰ ਨਰੋੜ ਵਾਲ, ਹੂੰ ਤੇ ਫਿਰ ਉਹਨਾਂ ਨੂੰ ਪੜ੍ਹਾਈ ਮੰਗਾਇਆ ਹੂੰ ਸੁਨਹਿਰੀ ਵਾਲਾ। ਉਹਨਾਂ ਨੇ 8-20 ਰੁਪਈਆ ਉਹਨੂੰ ਹੋਇਆ ਸੀ। ਅੱਛਾ, ਉਦੋਂ 20 ਗਿਣਦੇ ਹੁੰਦੇ ਹਾਂ ਸੀ। ਹਾਂ ਹਾਂ, ਅਬ 8 20 100 ਤੇ 60 ਰੁਪਏ। ਅੱਛਾ ਹਾਂ। 8 ਦੂਣੀ 16, ਪੰਜਾਂ 20 ਦਾ ਬਣਦਾ 100। ਬੜਾ ਰੁਪਈਆ ਸੀ 160 ਤੇ ਰੁਪਏ। ਦਵਾਈ ਵੱਜ ਗਈ ਸੀ ਵੀ ਸੁਨਹਿਰੀ ਵਾਲਾ ਪੜ੍ਹਾਈ 8-20 30 ਰੁਪਿਆਂ ਦੀ ਨੰਬਰ 1 ਜਿਹੜੀ ਚੌਧਰੀ ਦੀ ਉਹਦੀ, ਘੋੜੀ ਹੈ ਨਾ, ਉਹ 30 ਰੁਪਿਆਂ ਦੀ ਆਂਦੀ ਸੀ। ਜੰਜੇ ਗਏ ਸੀ ਇੱਥੋਂ ਮਹਿਰੋਂ। ਅੱਛਾ ਤੇ ਉਹ ਫਿਰ ਉਹਨਾਂ ਨਾਲ ਹੀ ਆਏ ਦੇ ਕਸਰੌਰੀ ਚੌਧਰੀ। ਅੱਛਾ, ਉਹਨਾਂ ਕਥਰੋਲੀ ਪੀਰਾਂ ਨਾਲ। ਉਹਨਾਂ ਦਾ ਉਦੋਂ ਬੜਾ ਨਾਂ ਹੈ ਹਿੰਦੁਸਤਾਨ ਜੀ। ਪਾਕਿਸਤਾਨ ਇਕੱਠਾ ਸੀ ਨਾ, ਹਾਂ ਹਾਂ, ਤਲੌਰੀਏ ਬੜੇ ਮਸ਼ਹੂਰ ਤੇ ਨੇ। ਉਹ ਫਿਰ ਆਏ ਦੇ, ਉਹਨਾਂ ਫਿਰ ਰੁਪਈਆ ਸੁੱਟਿਆ ਹੂੰ ਤੇ ਫਿਰ ਇਹਨਾਂ ਪੜ੍ਹਾਈ। ਮਹਿਤਪੁਰ ਜਿਹੜਾ ਨਾ, ਇਹ ਜੱਗੀ ਰਾਜਪੂਤਾਂ ਦਾ ਪਿੰਡ ਸੀ। ਹਾਂਜੀ, ਹੂੰ। ਇਹ ਲੜਮਾ ਵੀ ਜੱਗੀ ਰਾਜਪੂਤ ਦੀ, ਗੜੀ ਵੀ ਜੱਗੀ ਰਾਜਪੂਤ ਦੀ। ਠੀਕ ਹੈ, ਠੀਕ ਹੈ। ਤੇ ਆਪਣੇ ਇਸ ਖੇਤਰ 'ਚ, ਇਸ ਇਲਾਕੇ 'ਚ ਕਿੰਨੇ ਪਿੰਡ ਗੁਜਰਾਂਦੇ ਸਨ? ਇਹ ਇਲਾਕਾ ਹੀ ਗੁਜਰਾਂ ਦਾ ਹੈ। ਅੱਛਾ ਹਾਂ, ਇਹ ਸੜਕੋਂ ਪਾਰ ਕੋਈ ਘਰ ਨਹੀਂ, ਘੜੀ ਬੂਤਾਂ ਦਾ ਪਿੰਡ ਹੈ ਉਹ ਤਾਰੇ ਚੱਕ, ਅੱਛਾ, ਤੇ ਨਹੀਂ ਤੇ ਸਭ ਗੁੱਜਰ ਚਲ ਗਏ ਰਿਆਸਤ ਦਾ। ਇਹ ਉਤਲਾ ਸਾਰਾ ਤੇ ਵੱਡੇ ਭਾਈ ਤੱਕ ਗੁਜਰ ਬਰਾਦਰੀ ਦੇ ਬਹੁਤ ਵੱਡੇ ਪਿੰਡ। ਭਾਈਆਂ ਵੀ ਗਾਂ ਹੀ ਗੁੱਜਰੀ ਰਿਆਸਤ ਤੱਕ। ਅੱਗੇ ਹਾਂਜੀ, ਸਹੀ ਰਿਆਸਤ ਹੈ। ਵਿੱਚ ਵੀ ਬਹੁਤ ਗੁਜਰ ਬਰਾਦਰੀ ਦੇ ਪਿੰਡ। ਠੀਕ ਹੈ। ਚਲੋ, ਮੇਲੇ ਠੇਲੇ ਦਾ ਵੀ ਜ਼ਿਕਰ ਹੋ ਗਿਆ, ਇਹ ਵੀ ਦੱਸ ਦਵੋ ਕੋਈ ਪਹਿਲਵਾਨ ਹੈ ਸੀ ਆਪਣੇ ਪਿੰਡ 'ਚ? ਉਹ ਸ਼ੇਰ ਕੋਲ ਦਾ ਰਿਹਾ। ਉਹ ਹੀ ਬਾਬੇ ਫਜ਼ਲੇ ਦਾ ਮੁੰਡਾ ਹੈ? ਹਾਂ, ਅੱਛਾ ਇੱਕ ਭਲਵਾਨ ਸੀ ਗਨੀਮ ਦਾ ਨਾਂ। ਅੱਛਾ, ਉਹ ਵਿਚਾਰਾ ਸਾਂਝ ਲੋਕ ਬੰਦਾ, ਉਹ ਜ਼ੋਰ ਬੜਾ ਸੀ ਉਹਦੇ 'ਚ। ਹੂੰ ਲੋਕ ਦੇ ਬੋਰੀ ਐਵੇਂ ਕਰ ਲੈਣਾ, ਉਹ 2 ਬੋਰੀ ਕਿੱਧਰ ਰੱਖ ਲੈਣੀ, ਬੋਰੀ ਦੇ ਕਿੱਧਰ ਰੱਖ ਲੈਣੀ, ਹੂੰ ਉਦੋਂ ਗੱਲਾਂ ਮਿਲਦਾ। ਇਹ ਵੀਡੀਓ ਇੰਡੀਆ ਜਾਈ ਹੂੰ ਹਾਂਜੀ, ਇਹ ਨੈਟ ਤੇ ਚਾੜਦੇ ਨੇ। ਅੱਛਾ ਐਡਾ ਜਵਾਨ ਸੀ ਉਹ। ਅੱਛਾ, ਉਹ ਗਣੀ ਭਲਵਾਨ ਨੂੰ ਆ ਗਏ। ਗਣੀ ਪਹਿਲਵਾਨ, ਇਹ 2 ਪਹਿਲਵਾਨ ਸਨ ਹਾਂ। ਆਪਣੇ ਲੋਹਾਂਖਾ ਚਾੜਾਂ ਦੇ, ਬਲਕਿ ਚਾੜਾਂ ਦੇ। ਠੀਕ ਹੈ। ਇਹ ਤੁਹਾਡੇ ਨਾਲ ਲੋਹਾਂਖਾ ਪਿੰਡ ਵੀ ਹੈ? ਹਾਂਜੀ, ਇਹ ਗਣੀ ਭਲਵਾਨ ਹੈ। ਹੁਣ ਪਿੰਡ ਜੁੜ ਗਏ ਨੇ। ਉਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਕੋਈ ਹੈ ਹੀ ਕੋਈ ਇੱਥੇ? ਗੱਬਿਆਂ ਦੀ ਬੈਠੇ ਸੀ ਜੀ, ਜੋ ਜਾਣ ਲੋਕ ਵੀ ਛੱਡਦੇ ਨਹੀਂ ਹੁੰਦੀਆਂ ਸੀ ਗੱਬੇ। ਅੱਛਾ, ਹੁਣ ਤੇ ਇੱਕੋ ਪਿੱਛਾ ਨਾਲ ਪਿੱਛਾ ਜੁੜ ਗਏ। ਹੁਣ ਜੀ ਇੱਕ ਮਿੰਟ ਹੋਇਆ ਪਿਆ ਪਿੰਡ। ਇਹ ਜੀ ਖਰਾਬ ਹੈ। ਹਾਂ, हाँ जी, मैं जी गंगा राम का लड़का। ਅੱਛਾ ਅੱਛਾ। हाँ जी, हाँ जी, ਤੇ ਚਾਚਾ ਦਾ ਕੀ ਹਾਲ ਹੈ? ਫੜਿਓ ਹਾਂ ਜੀ। हाँ जी। ਚਾਚਾ ਦਾ, ਤੇਰੇ ਚਾਚੇ ਦਾ, ਚਾਚਾ ਦਾ। चाचा मेरा चाचा जी एक ਆਹੋ, ਕੀ ਹਾਲ ਹੈ ਉਹਦਾ? वो पूरे हो गए हैं। ਹੈ ਜਾਂ ਫੌਤ ਹੋ ਗਿਆ ਦਾ? ਪੂਰੇ ਹੋ ਗਏ ਨੇ, ਫੌਤ ਹੋ ਗਏ। चाचा भी पूरा हो गया, पिता भी पूरा हो गया, गंगा राम भी पूरा हो गया। ਫੌਤ ਹੋ ਗਏ ਨੇ ਦੋਵੇਂ। दोनों छोटा जरा है ना मेल, ਹਾਂਜੀ, वो भी पूरे हो गए हैं। ਤੇ ਕੁਣਬਾ ਹੀ ਮੁੱਕ ਗਿਆ। ते आप वो तो बेचारे बुजुर्ग सारे पूरे हो गए, माता भी पूरे हो गई है। ਹੂੰ, ते वो ते बच्चा मेरा गया दूसरी जगह लड़का ही गंगा बंदा जो है ना उन्होंने आगे ला ली। ਹਾਂਜੀ, वो पढ़ता रहा, फिर शोजा भी पढ़ा। पिताजी ने 2 साल 2000 की पूरी हो गई। ਹਾਂਜੀ। हाँ जी, 2026 ਸਾਲ ਹੋ ਗਏ ਨੇ। 26 ਸਾਲ ਹੋ ਗਏ ਨੇ ਪੂਰੇ ਹੋਏ ਨੇ। ਪੂਰੇ ਹੋਏ ਨੇ। 26 ਸਾਲ। ਹਾਂਜੀ, ਇਹ ਮਾਸ਼ਿਆਂ ਬਾਰੇ ਪੁੱਛੋ, ਮੇਘਾਂ ਦੇ ਬਾਰੇ ਪੁੱਛੋ, ਤੁਹਾਨੂੰ ਹਰ ਸ਼ਾਇਦ ਦੱਸਣਗੇ। अच्छा जी। ਉਹ ਚੌਧਰੀ ਫਜ਼ਲ ਮੁਹੰਮਦ ਬਾਰੇ ਪੁੱਛੋ, ਚੌਧਰੀ ਸ਼ੇਰ ਮੁਹੰਮਦ ਬਾਰੇ ਸਭ ਕੁਝ ਤੁਹਾਨੂੰ ਦੱਸਣਗੇ। अच्छा अच्छा अच्छा। वो जरा ता शेर ही ना। हाँ जी, ਫੌਤ ਹੋ ਗਿਆ ਦਾ। वो मेरा ता शेर ही, वो पापा जी दे मित्र ही। ਉਹ ਫੌਤ ਹੋ ਗਿਆ ਦਾ, ਸ਼ੇਰ ਵੀ ਫੌਤ ਹੋ ਗਿਆ, ਬਾਰੀ ਵੀ ਫੌਤ ਹੋ ਗਿਆ, ਸਦੀਕ ਵੀ ਫੌਤ ਹੋ ਗਏ, ਸਾਰੇ ਮੁੱਕ ਗਏ ਨੇ। अच्छा जी, अच्छा। ਹਾਂ, ਜਿੰਨੀ ਮੁੱਕੀ ਹੈ ਤੇ ते और कोई पिंड का मुखी केड़ा केड़ा ही और भला तुहानू दसो मैनू।
ਨਹੀਂ ਤੁਸੀਂ ਸਗੋਂ ਪੁੱਛ ਲਓ ਜਿਹਦੇ ਵੱਲੋਂ ਪੁੱਛਣਾ ਮੈਂ ਦੱਸ ਦਿੰਦਾ। ਤੁਸੀਂ ਮਾਸ਼ਾ ਬਾਰੇ ਦੱਸੋ, ਤੁਸੀਂ ਦੱਸੋ, ਮੇਘਾਂ ਬਾਰੇ ਦੱਸੋ, ਕਿਹਨੂੰ ਜਾਣਦੇ ਹੋ ਤੁਸੀਂ? ਮੈਂ ਸਾਰਿਆਂ ਨੂੰ ਜਾਣਨਾ। ਉਹ ਜਿਹੜਾ ਲਾਤਾ ਦੇ ਸੇਵਾ ਸੀ ਨਾ ਮਾਸ਼ਾ, ਉਹ ਮੇਰੀ ਉਹ ਛੋ ਪਹਿਲਾਂ ਹੀ ਮਰ ਗਏ ਨੇ। ਅੱਛਾ ਅੱਛਾ ਮੇਘਾਂ ਦਾ ਦੱਸੋ, ਤੁਸੀਂ ਕਿਹਨੂੰ ਜਾਣਦੇ ਹੋ? ਤੁਸੀਂ ਦੱਸੋ। ਤੁਸੀਂ ਸੁਣੋ ਇਹਨਾਂ ਕੋਲੋਂ, ਸੁਣੋ ਇਹਨਾਂ ਕੋਲੋਂ ਤਾਂ ਮੇਘਾਂ ਬਾਰੇ। ਕੇਲਾ ਹੁੰਦਾ ਸੀ, ਸਾਈਂ ਹੁੰਦਾ ਸੀ। ਹਾਂਜੀ 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 ਹਾਂ ਉਹਦਾ ਮੁੰਡਾ ਗਿਆਨ ਸੀ, ਇੱਕ ਦਾ ਸਾਂਝੂ ਸੀ। ਠੀਕ ਹੈ ਇਹ ਗਿਆਨ ਤੇ ਸਾਂਝੂ ਨੂੰ ਜਾਣਦੇ ਹੋ ਨਾ? ਉਹਦਾ ਗਿਆਨ ਸੀ, ਉਹਦਾ ਗਿਆਨ ਸੀ, ਉਹ ਇੱਕ ਲੱਤ ਲੱਗਾ ਸੀ। ਗਿਆਨ ਵੱਲੋਂ ਕਹਿ ਰਹੇ ਨੇ ਕਿ ਇੱਕ ਲੱਤ ਤੋਂ ਲੰਗੜਾ ਸੀ। ਹਾਂ ਠੀਕ ਹੈ ਇਹ ਹੁਣ ਯਕੀਨ ਹੋ ਗਿਆ ਨਾ ਕਿ ਅਸੀਂ ਚਾੜਾਂ 'ਚ ਬੈਠੇ ਹਾਂ। ਹਾਂਜੀ ਸਾਂਝੂ ਵੱਡਾ ਸੀ। ਸਾਂਝੂ ਵੱਡਾ ਭਰਾ ਸੀ। ਸਾਂਝੂ ਉਹਦੇ ਹਾਂਜੀ ਸਾਂਝ ਦੇ ਲੜਕੇ ਸੀ, ਵੱਡੇ ਦਾ ਨਾਂ ਧਿਆਨ ਸੀ ਤੇ ਨਿੱਕੇ ਦੇ ਨਾਂ ਚੈਨੋ ਸੀ। ਠੀਕ ਹੈ ਹੈ ਠੀਕ ਹੈ। ਠੀਕ ਹੈ ਆਹੋ ਠੀਕ ਹੈ ਇਹ ਕਿੰਨੇ ਭਰਾ ਸਨ? ਕੌਣ? ਗੰਗਾ ਰੇ, ਇਹ ਵੀ ਦੱਸੋ ਉਹਨਾਂ। ਤਿੰਨ ਭਰਾ ਸਨ। ਕੀ ਨਾਂ ਸਨ? ਵੱਡੇ ਦਾ ਨਾਂ ਗੰਗਾ ਸੀ ਤੇ ਨਿੱਕੇ ਦਾ ਨਾਂ ਚਤਰ ਸੀ ਅੱਛਾ, ਤੇ ਨਿੱਕੇ ਦਾ ਨਾਂ ਮੇਲਾ ਸੀ। ਹਾਂਜੀ ਹਾਂਜੀ ਠੀਕ ਹੈ, ਠੀਕ ਹੈ। ਸੁਣ ਬਿਲਕੁਲ ਠੀਕ ਹੈ ਜੀ। ਹੂੰ। ਤੇ ਬਾਬਾ ਇਹਨਾਂ ਦਾ ਘਰ ਕਿਹੜੀ ਬਾਈ ਸੀ ਪਿੰਡੋਂ? ਉਹ ਉੱਥੇ ਜਿਹੀ ਹੈ ਪਹਾੜ ਦੀ ਲੱਗੀ, ਚੜ੍ਹਦੇ ਪਹਾੜ। ਚੜ੍ਹਦੇ ਪਹਾੜ ਵਾਲੇ ਪਾਸੇ। ਇਹ ਪਹਾੜ ਵਾਲੇ ਪਾਸੇ ਤੁਹਾਡਾ ਘਰ ਸੀ ਜੀ? ਪਹਾੜ ਵਾਲੇ ਪਾਸੇ ਚੜ੍ਹਦੇ ਤੇ ਪਹਾੜ ਵਾਲੇ ਪਾਸੇ। ਚੜ੍ਹਦਾ ਤੇ ਪਹਾੜ ਦੀ ਗੋਠ ਵਿੱਚ। ਤੇ ਲਾਗੇ ਇਹਨਾਂ ਦੀ ਇੱਕ ਬਾਵੀ ਸੀ, ਉਹ ਵੀ ਉੱਥੇ ਹੀ ਰਹਿੰਦੀ ਸੀ। ਬਾਵੀ ਨੂੰ ਵੀ ਜਾਣਦੇ ਹੋ? ਬਾਵੀ ਨੂੰ, ਹਾਂਜੀ ਬਾਵੀ ਦਾ ਨਾਮ ਲੈ ਰਹੇ ਨੇ। ਬਾਵੀ, ਬਾਵੀ ਹਾਂਜੀ ਹਾਂਜੀ। ਮੈਂ तो 6-7 ਸਾਲ ਦਾ ਹੀ ਜਦੋਂ ਮੈਂ ਪਾਕਿਸਤਾਨ में आया। ਬਿਲਕੁਲ। ਤੇ ਉਹ ਤੁਹਾਡੇ ਲਾਗੇ ਕੋ ਬਾਵੀ ਵੀ ਰਹਿੰਦੀ ਸੀ? ਹਾਂਜੀ ਹਾਂਜੀ ਹੋਰ ਦੱਸੋ ਮੇਘਾਂ ਬਾਰੇ। ਮੰਗਾ ਵੀ ਹੁੰਦਾ ਸੀ। ਵੱਡੇ ਦਾ ਨਾਂ ਛਾਣਾ ਸੀ ਤੇ ਨਿੱਕੇ ਦਾ ਨਾਂ ਮੰਗਾ ਸੀ ਤੇ ਉਹਦੇ ਤੇ ਨਿੱਕੇ ਦਾ ਨਾਂ ਰਾਂਝਾ ਸੀ। ਜਾਣਦੇ ਉਹਨਾਂ ਨੂੰ? ਹੈ ਬਸ ਫਿਰ ਲਓ ਹੁਣ ਸਬੂਤ ਮਿਲ ਗਿਆ ਨਾ। ਤੇ ਕਦੋਂ ਆਵਾਂ ਮੈਂ ਵੀ? ਮੈਨੂੰ ਦੱਸ ਮੈਂ ਕਦੋਂ ਆਵਾਂ? ਇਹ ਪੁੱਛਦੇ ਪਏ ਨੇ ਬਜ਼ੁਰਗ ਕਿ ਮੈਨੂੰ ਦੱਸੋ ਮੈਂ ਤੁਹਾਡੇ ਕੋਲ ਕਦੋਂ ਆਵਾਂ ਚਾੜਾਂ ਤੋਂ ਤੁਹਾਨੂੰ ਮਿਲ ਗਿਲਣਾ। ਕੱਟੀ ਗਈ। ਬਾਬਾ ਜੀ ਇਹਦੇ ਨਾਲ ਲੱਗਦੇ ਪਿੰਡ ਦੱਸ ਦਵੋ, ਆਪਣੇ ਪਿੰਡ ਦੇ ਚਾਰ ਚੁਫੇਰੇ ਕਿਹੜੇ ਪਿੰਡ ਨੇ? ਲਲਮਾ, ਅੱਛਾ। ਲੋਖਾਂ, ਹੂੰ। ਫੇਰ ਅੱਗੇ ਕੋਟਲੀ ਨਾਲ, ਅੱਗੇ ਲਾਲੀਆਂ ਆ ਜਾਂਦੀ। ਸਹੀ ਹੈ। ਇੱਧਰ ਬੇੜੀ ਟਰਪਈ ਗੜੀ। ਚੜ੍ਹਦੇ ਪਾਸੇ। ਹਾਂ ਚੜ੍ਹਦੇ ਪਾਸੇ। ਇਹ ਦੱਖਣੀ ਸਾਈਡ ਤੇ ਮਹਿਤਪੁਰ ਖਲੋਇਆ ਝੰਡਾ। ਠੀਕ ਹੈ, ਠੀਕ ਪਰੇ ਹੈ। ਭਗਵਾਨ ਪਰ। ਹਾਂ ਅੱਛਾ ਜਿੱਥੋਂ ਦਾ ਰਸਾਲੋ ਸੀ। ਅੱਛਾ। ਇਹ ਜ਼ੈਲਦਾਰ ਸੀ ਜਾਂ ਜ਼ਿਮੀਂਦਾਰ ਕੁਲੀ ਸੀ? ਚੱਕ। ਇਹਨਾਂ ਦਾ ਘਰ ਸੀ ਗੰਗਾ ਰਾਮ ਦਾ ਘਰ। ਹਾਂਜੀ ਉਥੇ ਕੌਣ ਬੈਠੇ ਨੇ? ਉੱਥੇ ਗੁਜਰੀ ਨੇ। ਅੱਛਾ। ਇੱਥੇ ਦੇ ਰਹੇ ਉਹਨਾਂ ਇੱਥੋਂ। ਦੀ ਜਗ੍ਹਾ ਸੀ ਨਾ। ਹੂੰ ਹੁਣ ਮੇਰਾ ਮਤਲਬ ਤੂੰ ਕੰਮੀ ਆ ਮੈਂ ਕੰਮੀ ਆ ਤੇ ਤੂੰ ਮੈਨੂੰ ਵਸਾ ਲਿਆ ਲਾਗੇ ਜਗ੍ਹਾ ਦੇ ਲਈ। ਹੂੰ। ਜੀ। ਇਹ ਗੱਲ ਹੈ। ਅੱਛਾ ਅੱਛਾ। ਇਹ ਉਹ ਕਿਹਨਾਂ ਦੀ ਜਗ੍ਹਾ ਸੀ ਜਿੱਥੇ ਉਹ ਰਹਿੰਦੇ ਸਨ? ਮੇਘ ਬਾਬੇ ਖਵਾਉਂਦੇ ਨੇ। ਬਾਬੇ। ਜਗ੍ਹਾ ਵੀ ਇਹਨਾਂ ਹੀ ਦਿੱਤੀ ਸੀ, ਇਹਨਾਂ ਦੇ ਵੱਡੇ ਵਡੇਰਿਆਂ ਨੇ। ਹਾਂਜੀ। ਠੀਕ, ਉਹ ਬਾਬੇ ਟੁਰ ਕੇ ਹੁਣ ਖਵਾਉਂਦੇ ਆਪਣੀ ਨੇ, ਜਗ੍ਹਾ ਤੇ। ਉਹਨਾਂ ਦੀ ਜਗ੍ਹਾ ਇਹਦੇ ਉਹਨਾਂ ਵੜ ਲਈ। ਹਾਂ। ਠੀਕ ਹੈ। ਇਹ ਸਾਡੇ ਦਾ ਇਹ ਜਿਹੜੀ ਗੁਆਂਢ ਪਿਛਾੜੀ ਸਾਡੇ ਜਗ੍ਹਾ, ਇਹ ਮਾਸ਼ਿਆਂ ਦੀ ਜਗ੍ਹਾ ਹੈ। ਹੂੰ। ਲਾਤਾ ਤੇ ਸੇਵਾ ਹੈ। ਤੇ ਸਾਡੇ ਬਾਬੇ ਨੇ ਪਰਦਾਦੇ ਨੇ ਹਾਂ। ਦਿੱਤੀ ਉਦੋਂ ਠੀਕ ਹੈ। ਇੱਥੇ ਬਸਦੇ ਸੀ। ਤਾਂ ਹੀ ਉਹਨਾਂ ਦੇ ਉਦੋਂ ਰਿਸ਼ਤੇਦਾਰ ਇੰਨੇ ਨਹੀਂ ਸੀ ਨਾ ਪਬਲਿਕ।
ਇਸ ਤਰ੍ਹਾਂ ਹੀ ਇਹ ਦੂਸਰਾ ਹੈ ਕਿ ਕੋਈ ਵੀ- ਪਿੰਡ ਦੇ ਜਿਹੜੇ ਮਾੜੇ ਲੋਕੀ ਹੁੰਦੇ ਸਨ ਉਹਨਾਂ ਨੂੰ ਪਿੰਡ ਦੇ ਚੌਧਰੀ ਜ਼ਿਮੀਂਦਾਰ ਜਿਹੜੇ ਸਨ ਉਹ ਰਹਿਣ ਵਾਸਤੇ ਜਗ੍ਹਾ ਦਿੰਦੇ ਹੁੰਦੇ ਸਨ। ਲੁਹਾਰ ਤਬਕਾਈ ਕੰਮ ਵੀ ਮੋਚੀ ਦਿੰਦੇ ਆ। ਮਰਾਸੀ ਕੰਮ ਵੀ ਲੈਂਦੇ ਸੀ ਨਾ ਨਾਲੇ ਕੰਮ ਵੀ ਤਾਂ ਕਰਨਾ ਸੇਪ ਹੁੰਦੀ ਸੀ ਤੇ ਉਹ ਵੀ ਕੰਮ ਇੰਜ ਹੀ ਤੁਹਾਨੂੰ ਦੱਸਿਆ ਚੱਲਦਾ ਵੀ ਜਵਾਰਾਂ ਬੀਜਦੇ ਤੇ ਰੂੜੀਆਂ ਉਹਨਾਂ ਨਾਲ ਹੋ ਕੇ ਪਾਉਣੀਆਂ ਬਿਲਕੁਲ ਕਾਰੋਬਾਰ ਤਾਂ ਕਰਨਾ ਨੀ। ਸੇਬ ਦੇ ਕੰਮ ਕਰਨੇ ਜ਼ਿਮੀਂਦਾਰਾਂ ਨਾਲ ਮਦਦ ਕਰਨੀ ਉਹਨਾਂ ਨੇ ਠੀਕ ਕੁਆਰੇ ਹੁੰਦੇ ਸਨ ਖੂਹਾਂ ਤੇ ਲੱਜਾਂ ਪਾਉਂਦੇ ਹੁੰਦੇ ਹਾਂ ਸਨ ਉਹਨਾਂ ਦੀ ਦਾਣੇ ਲੈਣੇ ਹਾਂਜੀ ਗਾਇਆ ਸਾਰਾ ਅੱਛਾ ਅੱਛਾ ਬਾਬਾ ਜੀ ਆਪਣਾ ਜਿਹੜਾ ਪਿੰਡ ਝਾੜਾਂ ਹਾਂਜੀ ਇਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਪਹਿਲੇ ਮਾਸ਼ੇ ਹੀ ਮੇਘ ਸੀ ਹਾਂ ਲੋਹਾਰਾਂ ਦਾ ਘਰ ਸੀ ਅੱਛਾ ਤੇ ਤਰਖਾਨ ਵੱਖਰੇ ਨੇ ਲੋਹਾਰ ਵੱਖਰੇ ਨੇ ਠੀਕ ਹੈ ਮਾਸ਼ਿਆਂ ਦੇ ਜ਼ਰਾ ਜਿਹੜੇ ਟੱਬਰ ਸਨ ਉਹਨਾਂ ਦੇ ਜਿਨ੍ਹਾਂ ਦੇ ਤੁਹਾਨੂੰ ਯਾਦ ਹੈ ਨਾ ਉਹ ਜ਼ਰਾ ਗਿਣੋ ਮਾਸ਼ਿਆਂ ਦੇ ਟੱਬਰ ਹਾਂ ਮੋਟੇ ਮੋਟੇ ਨਾਂ ਲੈ ਲਵੋ ਵਡੇਰਿਆਂ ਦੇ। ਲਾਤਾਂ ਦੇ ਸੇਵਾ ਸੀ ਉਹ ਗਾਉਂਦੇ ਰਹੇ ਨੇ ਅੱਛਾ ਤੇ ਉਹ ਮਰ ਗਏ ਸੀ ਦੋਏ ਭਰਾ ਤੇ ਉਹਨਾਂ ਦੀਆਂ ਬੁੱਢੀਆਂ ਇੱਥੇ ਰਹਿੰਦੀਆਂ ਰੰਡੀਆਂ ਦੋਏ ਭੈਣਾਂ ਸੀ ਉਹ ਪਾਟੀ ਪਜੌੜੀ ਦੀਆਂ ਅੱਛਾ ਠੀਕ ਹੈ ਉਧਰੋਂ ਆਈ ਦੀਆਂ ਸਨ ਠੀਕ ਹੈ ਉਹਨਾਂ ਉੱਥੋਂ ਵਿਆਹ ਕੇ ਲੈਂਦੀ ਗਏ ਠੀਕ। ਹੂੰ ਤੇ ਇਹ ਗਾਉਂਦੇ ਹੁੰਦੇ ਸਨ ਹਾਂਜੀ ਇਹ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੋਣਗੇ ਹਾਂਜੀ ਮੇਲਿਆਂ ਦੇ ਵਿੱਚ ਗਾਉਣਾ ਠੀਕ ਹੈ ਤੇ ਠੀਕ ਉਹਦੀ ਹੈ ਕੁੜੀ ਸੀ ਇੱਕ ਲਾਜਾਂ ਸੀ ਤੇ ਉਹ ਇੱਥੇ ਵਿਆਹੀ ਦੀ ਸੀ ਪਾਰ ਮਾਈ ਜਿੱਥੋਂ ਇਹ ਆਏ ਦੇ ਨੇ ਮੇਜੇ ਬਰੀਏ ਠੀਕ ਹੈ ਠੀਕ ਹੈ ਹੋਰ ਮਾਸ਼ਿਆਂ ਦੇ ਗਿਣੋ ਨਾ ਹੋਰ ਜਿਹੜੇ ਨੇ ਜਿਹੜੇ ਪਿੰਡ ਦੇ ਕੰਮ ਕਰਦੇ ਸਨ ਇੱਕ ਉਦੋਂ ਹੁੰਦਾ ਸੀ ਕਿ ਮਾਸ਼ਾ ਉਹਦਾ ਨਾਂ ਉਦੋਂ ਸੀ ਠੀਕ ਇੱਕ ਦਾ ਹੈ ਨਾਂ ਬੋਤਾ ਸੀ ਹੂੰ। ਠੀਕ ਹੈ ਠੀਕ ਹੈ ਉਹ ਇੱਧਰ ਦੋਏ ਘਰ ਇੱਧਰ ਜੇ ਰਹਿੰਦੇ ਸੀ ਇਹ ਪਿੰਡ ਦੇ ਚੜ੍ਹਦੇ ਪਾਸੇ ਰਹਿੰਦੇ ਸਨ ਸਾਡੇ ਪਾਸੇ ਠੀਕ ਹੈ ਜੀ ਹੁਣ ਮੇਘ ਜਿਹੜੇ ਨੇ ਉਹਨਾਂ ਦੇ ਜਿਹੜੇ ਖਾਨਦਾਨ ਨੇ ਨਾ ਉਹ ਜ਼ਰਾ ਗਿਣ ਦਿਓ ਇਹ ਸਾਡੇ ਬਾਲੇ ਦੋ ਹੀ ਘਰ ਸੀ ਮੇਗਾ ਦੇ ਬਾਕੀ ਦੇ ਸਭ ਕਟੜਾ ਉੱਥੇ ਹੀ ਸੀ ਠੀਕ ਹੈ ਉਹਨਾਂ ਦਾ ਖੂਹ ਹੈ ਨਾ ਇਹ ਜਿਹੜਾ ਆਪਣੇ ਮਹੱਲੇ ਨੇ ਇਹਨਾਂ ਦੇ ਦੋਵਾਂ ਦੇ ਟੱਬਰਾਂ ਦੇ ਨਾਂ ਗਿਣੋ ਹਾਂ ਜ਼ਰਾ ਨਾਂ ਦੇ ਤਾਂ ਫਕੀਰ ਦੇ ਚੇਲਾ ਉਹਨੇ ਥਾਂ ਨਹੀਂ ਪਾਇਦਾ ਨੱਚਦਾ ਰਿਹਾ ਥਾਂ ਦੇ ਤੇ ਖੜਾਉਂਦਾ ਰਿਹਾ ਲੋਕਾਂ ਨੂੰ ਤੇ ਜਿਹੜਾ ਸਾਈਂ ਸੀ ਨਾ ਜੀ ਉਹਨਾਂ ਆਪਣਾ ਕੀ ਹੈ ਇਹਦਾ ਨਾਂ ਉਹਨੇ ਬਾਹਰੋਂ ਪੁੱਛ ਲੈਣਾ ਤੇ ਉਹਨਾਂ ਚੇਲੇ ਨੇ ਨੱਚਣਾ ਤੇ ਆਖਣਾ ਫਲਾਣੇ ਦਾ ਨਾਂ ਇਹ ਆਖਣਾ ਚੇਲਾ ਸੱਚਾ ਹੈ ਠੀਕ ਹੈ ਬਸ ਰੋਜ਼ੀ ਰੋਟੀ ਦੇ ਤਰੀਕੇ ਹਾਂ, ਬਣਾਏ ਦੇ ਐਸਾ ਸਨ ਵੀ। ਤੇ ਐਡਾ ਬੜਾ ਝੁੰਡਾ ਹੀ ਰੱਖਿਆ ਉਹਨੂੰ ਸੰਗਲੀਆਂ ਪਾਈ ਕੇ ਮਾਰਦਾ ਕਰਕੇ ਪੇਟੇ ਦੇ ਠੀਕ ਹੈ ਠੀਕ ਹੈ ਇਹ ਦੋ ਘਰ ਇਹ ਸਨ ਮੇਘਾਂ ਦੇ ਮੇਘਾਂ ਦੇ। ਉਹ ਉਧਰ ਜਿਹੜੇ ਕਟਰੀ ਵਾਲੇ ਘਰ ਨੇ ਉਹ ਜ਼ਰਾ ਗਿਣ ਦਿਓ ਉਹ ਕਿਆ ਸੀ ਉਹਦਾ ਗੰਗਾ ਉੱਥੇ ਗੰਗਾ ਰਾਮ ਚੇਲਾ ਉਹ ਇਹ ਛਾਣਾ ਠੀਕ ਹੈ। ਮੰਗਾ ਇਹ ਰਾਂਝਾ ਤਿੰਨ ਭਰਾ ਉਹ ਸੀ ਠੀਕ ਹੈ ਤੇ ਚੇਨੀ ਇਹ ਹੀ ਗੰਗੇ ਹੋਰੀ ਇਧਰ ਵਾਲੇ ਦੋ ਮਾਸ਼ੇ ਜਿਹੜੇ ਨੇ ਉਹਨਾਂ ਦਾ ਵੀ ਖਾਨਦਾਨਾਂ ਦਾ ਨਾਮ ਦੱਸ ਦਿਓ ਉਹ ਪਿਓ ਦਾ ਤੇ ਮੈਨੂੰ ਪਤਾ ਨਹੀਂ ਜੇ ਮੁੰਡੇ ਦੇ ਨਾਂ ਪੰਡੂ ਸੀ ਵੱਡੇ ਦਾ ਬਿਲਕੁਲ ਠੀਕ ਹੈ ਪੰਡੂ ਨੂੰ ਆ ਦੇ ਗਿਆ ਤੇ ਇਹ ਕੀ ਕੰਮ ਕਰਦੇ ਹੁੰਦੇ ਸਨ ਇਹੋ ਪਾਣੀਆਂ ਜਾਂ ਬਾਡੀਆਂ ਛੜੀਆਂ ਕਰਨੀਆਂ ਜ਼ਿਮੀਂਦਾਰਾਂ ਦੇ ਹਾਂ, ਤੇ ਨਾਲ ਜਿਹੜੀ ਸੀ ਨਾ ਇਹਨਾਂ ਦੀ ਮਾਂ ਜੀ। ਉਹ ਲਲਮਾ ਦਾ ਗਵਾਹ ਸੁੱਟਦੀ ਸੀ ਜੱਗੀਆਂ ਦਾ ਠੀਕ ਹੈ ਇਹ ਲਲਮਾ ਲਾ ਲੀਆਂ ਹਾਂਜੀ ਬਿਲਕੁਲ ਠੀਕ ਹੈ ਮੁਸਲਮਾਨ ਜਿਹੜੇ ਬਾਬੇ ਸਨ ਸਿਆਣੇ ਉਹਨਾਂ ਦੇ ਵੀ ਨਾਂ ਲੈ ਲਵੋ। ਹਾਂ ਮੁਸਲਮਾਨ ਜਿਹੜੇ ਬਾਬੇ ਸਨ ਸਿਆਣੇ ਬਾਬੇ ਪਿੰਡ ਦੇ ਬਜ਼ੁਰਗ ਚੌਧਰੀ ਜਿਹੜੇ ਬੰਦੇ ਉਹਨਾਂ ਬਾਬਿਆਂ ਦੇ ਗ੍ਰਾਮ ਹੁੰਦੇ ਸੀ ਤੇ ਰੀਮ ਸੀ ਦੋ ਭਰਾ ਉਹ ਸੀ ਠੀਕ ਤੇ ਹੈ ਹੈਦਰ ਤੇ ਇਲਮਦੀਨ ਸੀ ਉਹਨਾਂ ਦਾ ਠੀਕ ਹੈ। ਮੁੰਡਾ ਰਹਿਮਤ ਸੀ ਇੱਕ ਦਾ ਇਲਮਦੀਨ ਦਾ ਇੱਕੋ ਹੀ ਰਹਿਮਤ ਠੀਕ ਹੈ ਤੇ ਉਹਦੇ ਹੈਦਰ ਦੇ ਪੰਜ ਸੱਤ ਸੀ ਠੀਕ ਹੈ ਠੀਕ ਇਹ ਮੇਘ ਤੇ ਮਾਸ਼ਿਆਂ ਤੋਂ ਇਲਾਵਾ ਹੋਰ ਹਿੰਦੂਆਂ ਦਾ ਕਿਹੜੇ ਕਿਹੜੇ ਹੋਰ ਵੀ ਹੈ ਸਨ ਕੌਮ ਕੋਈ ਘਰ ਨਹੀਂ ਹੋਰ ਕੋਈ ਕੌਮ ਨਹੀਂ ਇਹ ਦੋ ਹੀ ਕੌਮਾਂ ਸਨ ਆਹ ਦੋ ਕਾਇ ਕਹਾਣ ਦੇ ਸੀ ਮੁਸਲਮਾਨ ਲੋਹਾ ਇਹ ਤਰਖਾਣਾ ਤੋਂ ਨਾਂ ਪੁੱਛਿਓ ਤਰਖਾਨ ਬਾਬੇ ਜਿਹੜੇ ਉਹਨਾਂ ਇਹ ਦਾ ਨਾਂ ਪੁੱਛਿਓ ਤਰਖਾਨ ਦਾ ਵੀ ਨਾਮ ਦੱਸ ਦਿਓ ਉਹਦਾ ਨਾਂ ਫਕੀਰ ਸੀ ਮੁਸਲਮਾਨ ਸੀ ਉਹ ਮੁਸਲਮਾਨ ਸੀ ਤੇ ਲੋਹਾਰ ਲੋਹਾਰ ਦਾ ਨਾਂ ਸ਼ੇਰ ਸੀ ਉਹ ਵੀ ਮੁਸਲਮਾਨ ਵੀ ਸੀ ਮੁਸਲਮਾਨ ਕਜਾ ਕਰਦੇ ਰਹੇ ਨਾ ਠੀਕ ਹੈ ਠੀਕ ਹੈ ਮੌਲਵੀ ਜਿਹੜਾ ਉਹ ਸ਼ੇਰ ਸੀ ਨਾ ਮੌਲਵੀ ਜੀ ਜੀ ਤੇ ਖੁਆਰੇ ਵੀ ਆ ਸਨ ਨਹੀਂ ਖਵਾਰੇ ਨਹੀਂ ਠੀਕ ਹੈ ਖਵਾਰੇ ਬੇੜੀ ਸੀ ਬਿਲਕੁਲ ਠੀਕ ਹੈ ਤੇ ਆਲੇ ਦੁਆਲੇ ਆ ਜੱਗੀ ਰਾਜਪੂਤਾਂ ਦੇ ਕੋ ਨਾਂ ਜਿਹੜੇ ਤੁਹਾਨੂੰ ਉਸ ਵੇਲੇ ਦੇ ਯਾਦ ਨੇ ਚੌਧਰੀ ਹਿੰਦੂ ਰਾਜਪੂਤ ਨਾਨਕੂ ਲੜਮੀ ਹੁੰਦਾ ਸੀ ਲਲਮਾ ਤੋਂ ਹਾਂਜੀ ਤਗੜਾ ਜ਼ਿਮੀਂਦਾਰ ਸੀ ਤਗੜਾ ਜ਼ਿਮੀਦਾਰ ਦੇ ਗੜੀ ਹੁੰਦੇ ਸੀ ਗਿਆਨੋ ਤੇ ਨੋਰੀ ਇਹ ਰਾਜਪੂਤ ਸਨ ਉਹ ਵੀ ਚੰਗੇ ਮਾਲਕ ਸੀ ਮੌਕੇ
ਗਿਆਨੋ ਤੇ ਧਿਆਨੋ ਪਿਆਨੋ ਠੀਕ ਤੇ ਉਹਨਾਂ ਹੈ ਦਾ ਮੁੰਡਾ ਸੀ ਗੱਕੋ ਉਹਨੇ ਕੋੜੀ ਇੱਕ ਛੱਡ ਦੇਣੀ ਗੜਾ ਦੇਣੀ ਕਦਮ ਤੇ ਆਉਂ ਕਰਕੇ ਪਿੰਡ ਵਾਲਾ ਸਾਲ ਲੰਮੇ ਪੈ ਜਾਣਾ ਜੜ ਕੋ ਠੀਕ ਹੈ ਖੁਸ਼ਹਾਲ ਘਰ ਸੀ ਤਗੜੇ ਸਨ ਚੌਧਰੀ ਸਨ ਬੜੇ ਤਗੜੇ ਸੀ ਬਿਲਕੁਲ ਠੀਕ ਹੈ ਇਹ ਜ਼ਿਆਦਾ ਪਿੰਡ ਇੱਥੇ ਆਲੇ ਦੁਆਲੇ ਜੱਗੀ ਰਾਜਪੂਤਾਂ ਦੇ ਨੇ ਹਾਂਜੀ ਠੀਕ ਹੈ ਇਹੋ ਗੁੱਜਰਾਂ ਦੇ ਬਸਿੰਦੇ ਪਿੰਡ ਇਹੋ ਹੀ ਨੇ ਇਹ ਗੋਲੂਆਂ ਅੱਖਾਂ ਜਾੜਾਂ ਜੇਠੇ ਪਈ ਇਹ ਇਸ ਪਾਸੇ ਇਹ ਪਹਾੜ ਵਾਲੇ ਪਾਸੇ ਗੁਜਰਾਂ ਦੇ ਬਹੁਤ ਪਿੰਡ ਨੇ ਹਾਂ ਅੱਗੇ ਇੱਧਰ ਰਿਆਸਤ ਤੱਕ ਗੁਜਰਾਂ ਜਿਹੜੇ ਦੇ ਪਿੰਡ ਸੜਕ ਟੱਪ ਜਾਏਗਾ ਕਰਾਸ ਵਾਲੀ ਹਾਂਜੀ ਤੇ ਅੱਗੇ ਗੁੱਜਰ ਸਭ ਗੁਜਰੇਟ ਹੈ। ਇੱਕ ਰਾਜਪੂਤਾਂ ਦਾ ਪਿੰਡ ਆਉਂਦਾ ਧਾਰੇ ਜਾਕਾ ਹੋਰ ਕੋਈ ਬਿਲਕੁਲ ਸਹੀ ਬਿਲਕੁਲ ਸਹੀ। ਚਲੋ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਇਸ ਘਰ ਖੂਹ ਹੋਇਆ ਕਰਦਾ ਸੀ ਤੇ ਘਰ ਉਹਨਾਂ ਦਾ ਹੀ ਗੰਗਾ ਰਾਮ ਤੇ ਅੱਛਾ ਉਹ ਉੱਥੇ ਅਸੀਂ ਆ ਗਏ ਆ ਉਹਨਾਂ ਘਰਾਂ ਵੱਲ ਇਹ ਘਰ ਬਾਬੇ ਨੇ ਦੱਸੇ ਨੇ ਆ ਜਿਹੜੇ ਮਤਲਬ ਉਹ ਜਿਹੜੇ ਸਨ ਘਰ ਗੰਗਾ ਰਾਮ ਹੋ ਗਿਆ ਤੇ ਹਾਂਜੀ ਚਤਰੂ ਤੇ ਮੇਲੂ ਇਹ ਅੱਗੇ ਕੀ ਛੱਪੜ ਹੈ ਨਹੀਂ ਇਹ ਚੋਈ ਇੱਥੋਂ ਨਹੀਂ ਜਾਂਦੀ ਅੱਛਾ 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 ਠੀਕ ਹੈ। ਇੱਥੇ ਘਰ ਹੋਇਆ ਕਰਦੇ ਸਨ ਬਾਬਾ ਜੀ ਤੁਹਾਡੇ ਨਾਲ ਤੇ ਜਿਹੜੇ ਤੁਸੀਂ ਦੱਸਿਆ ਕਿਹੜੇ ਬਾਬੇ ਸਨ ਜਿਨ੍ਹਾਂ ਨੇ ਜਗ੍ਹਾ ਦਿੱਤੀ ਉਦੋਂ ਇਹ ਹੁਣ ਹਾਂ ਇਹ ਉਹ ਬੇਸਿਕਲੀ ਉਹੀ ਬਾਬੇ ਨੇ ਜੀ ਉਹਨਾਂ ਨੇ ਮਤਲਬ ਬਣਾਉਣਾ ਆਪਣੀ ਜਗ੍ਹਾ ਕਿਉਂਕਿ ਉਹ ਨਹੀਂ ਇੱਥੇ ਰੇਟ ਉੱਠ ਗਏ ਕਵਰ ਕਰ ਲਈ ਹਾਂ ਉਹਨਾਂ ਨੇ ਜਗ੍ਹਾ ਫਿਰ ਆਪਣੇ ਕੋਲ ਹੀ ਰੱਖ ਲਈ ਠੀਕ ਬਾਬਾ ਇਸ ਗਲੀ ਘਰ ਸਨ ਜੀ ਤੁਹਾਡੇ ਠੀਕ ਹੈ ਜੀ ਫਿਰ ਇੱਕ ਵਾਰ ਦੁਬਾਰਾ ਤੁਹਾਨੂੰ ਦੱਸਦੇ ਹਾਂ ਜਿਹੜਾ ਖੂਹ ਸੀ ਉਹ ਇੱਥੇ ਇਸ ਘਰ ਵਿੱਚ ਸੀ ਤੇ ਬੋਰਡ ਇੱਥੇ ਬੋਰਡ ਇਸ ਘਰ 'ਚ ਹੁੰਦਾ ਹੈ ਇਹ ਤੁਸੀਂ ਦੱਸਿਆ ਹੈ। ਇਹ ਉਹ ਪਿੱਛੋਂ ਤੱਕ ਨਾ ਇੱਥੇ ਹਾਂ ਇੱਥੇ ਜੀ ਕਰਕੇ ਇੱਥੇ ਬੋਲ ਹੀ ਇੱਥੇ ਹੂੰ ਠੀਕ ਹੈ ਜੀ ਤੇ ਆ ਗਾਂ ਗਲੀ ਇਹ ਅੱਗੇ ਉਹਦੀ ਬਾਦੀ ਜੇ ਲੌਂਖਾ ਦੀ ਅੱਛਾ ਇਹ ਨਾਲ ਹੀ ਅੱਗੇ ਨਾ ਜਿਹੜਾ ਤੁਹਾਨੂੰ ਮਕਾਨ ਨਜ਼ਰ ਆ ਰਹੇ ਨੇ ਨਾ ਇਹ ਲਵਾਂਖਾ ਪਿੰਡ ਹੈ ਦੋ ਪਿੰਡ ਨੇ ਜੀ ਚਾੜਾਂ ਤੇ ਲਵਾਂਖਾ ਕਦੀ ਹੋਏਗਾ ਇਹਨਾਂ 'ਚ ਵਕਫਾ ਲੇਕਿਨ ਅੱਜ ਦੀ ਡੇਟ 'ਚ ਖਤਮ ਹੋ ਗਿਆ ਹੁਣ ਖਾਲੀ ਇੱਕ ਗਲੀ ਦਾ ਰਹਿ ਗਿਆ ਜੀ ਉਹ ਗਲੀ ਦੱਸਦੀ ਉਹ ਗਲੀ ਡਿਵਾਈਡ ਕਰਦੀ ਕਿ ਜੀ ਇਸ ਗਲੀ ਨੂੰ ਚਾੜ ਕੇ ਇੱਧਰ ਲਵਾਂਖਾ ਹੈ ਉਪਰੇ ਬੰਦੇ ਨੂੰ ਤੇ ਕੋਈ ਪਤਾ ਨਹੀਂ ਹਾਂ 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 ਤਹਿਸੀਲ ਸ਼ਕਰਗੜ੍ਹ ਦੇ ਪਿੰਡ ਨੇ ਜੀ ਦੋਨੋਂ ਪਾਕਿਸਤਾਨ ਬਣਨ ਤੋਂ ਪਹਿਲੇ ਗੁਰਦਾਸਪੁਰ ਸੀ ਜ਼ਿਲ੍ਹਾ ਹਾਂਜੀ ਫਿਰ ਉਹਦੇ ਬਾਅਦ ਸਿਆਲਕੋਟ ਰਿਹਾ ਫਿਰ ਉਸ ਤੋਂ ਬਾਅਦ ਜਦੋਂ 90 91 92 'ਚ ਨਾਰਵਲ ਬਣਿਆ ਫਿਰ ਨਾਰਵਲ 'ਚ ਆ ਗਿਆ ਠੀਕ ਹੈ ਜੀ। Ay,